पंजाबी रेडियो USA सुन रहे सारे श्रोतियों ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਟਾਈਮ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 8 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ। ਇਸ ਮੌਕੇ ਜੇਕਰ ਤੁਸੀਂ ਜਿਹੜਾ ਜੀ ਹੈਲਥ ਇੰਸ਼ੋਰੈਂਸ ਕਰਵਾਉਣੀ ਹੋਵੇ, ਮੈਡੀਕੇਅਰ ਦੇ ਲਈ ਅਪਲਾਈ ਕਰਨਾ ਹੈ, ਚੱਲ ਰਹੇ ਮੈਡੀਕਲ ਦੇ ਵਿੱਚ ਚੇਂਜਸ ਕਰਵਾਉਣੀ ਹੈ, ਉਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰੋ। ਵਿਜ਼ਟਰ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਪੂਰੇ ਅਮਰੀਕਾ ਭਰ ਦੇ ਵਿੱਚ ਕਰਦੇ ਨੇ। ਕਾਲ 4082722500। ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਨਾ 415-909-0503। ਗੁਰਪਾਲ ਸਿੰਘ ਸਪ੍ਰਿੰਗਫੀਲਡ ਵਰਜੀਨੀਆ, ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਬਰੇਵਾਲ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਟੂਰ ਨਿਊ ਜਰਸੀ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, H&M ਆਇਲ ontario, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਧਰਮ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ, ਸ਼ਮਸ਼ੇਰ ਸਿੰਘ ਢਿੱਲੋਂ ਨਿਊਯਾਰਕ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਜਿਨ੍ਹਾਂ ਦੇ ਕੋਲੋਂ ਤੁਸੀਂ ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਤੇ ਊੜਾ ਡੈਟ ਰਿਲੀਫ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਬੈਂਕਰਪਸੀ ਤੋਂ ਬਚਣ ਦੇ ਲਈ ਸਹਾਇਤਾ ਲੈ ਸਕਦੇ ਹੋ। ਡੈਟ ਨੂੰ ਕੰਸੋਲੀਡੇਟ ਕਰਨਾ ਹੈ, ਫਾਈਨੈਂਸ਼ੀਅਲ ਹਾਰਡਸ਼ਿਪ ਚੱਲ ਰਹੀ ਆ ਤਾਂ ਕਾਲ ਕਰੋ ਊੜਾ ਡੈਟ ਰਿਲੀਫ ਵਾਲੇ ਨਿਰਮਲ ਮਾਨ ਹੁਣਾਂ ਨੂੰ 888-888-9914। ਇਹਨਾਂ ਸਾਰਿਆਂ ਦੇ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਜੋ ਇਜ਼ਰਾਈਲ ਨੂੰ ਬੰਬ ਜਾਣੇ ਸੀ, ਆਰਮਸ ਜਾਣੇ ਸੀ, ਉਹਨਾਂ ਦੇ ਉੱਤੇ ਫॉर द ਟਾਈਮ ਬੀਇੰਗ ਜਿਹੜੀ ਆ ਹੋਲਡ ਪਾ ਦਿੱਤਾ ਹੈਗਾ। 3500 ਦੇ ਕਰੀਬ ਜਿਹੜੇ ਬੰਬ ਆ ਉਹ ਪਿਛਲੇ ਹਫ਼ਤੇ ਇਜ਼ਰਾਈਲ ਜਾਣੇ ਸੀ ਤੇ ਬਾਰ-ਬਾਰ ਅਮਰੀਕਾ ਦੀ ਸਰਕਾਰ ਵੱਲੋਂ ਨੇਤਨਯਾਹੂ ਨੂੰ ਕਹਿਣ ਤੋਂ ਵੀ ਇਸ ਜੰਗ ਦੇ ਉੱਤੇ ਰੋਕ ਲਾਈ ਜਾਵੇ ਰਾਈਟ ਨਾਓ। ਪਰ ਜੋ ਨੇਤਨਯਾਹੂ ਆ ਉਹ ਕਹਿੰਦਾ ਸੀ ਵੀ ਨਹੀਂ, ਕੁਝ ਵੀ ਹੋ ਜਾਏ, ਅਸੀਂ ਰਾਫਾ ਜੋ ਉੱਥੇ ਦਾ ਸ਼ਹਿਰ ਹੈਗਾ ਜਿੱਥੇ 1 ਮਿਲੀਅਨ ਤੋਂ ਵੱਧ ਲੋਕ ਇਸ ਟਾਈਮ ਰਹਿ ਰਹੇ ਹੈਗੇ ਆ, ਬਾਕੀ ਮੁਲਕਾਂ ਤੋਂ ਮੂਵ ਹੋਏ ਸੀ, ਬਾਕੀ ਸ਼ਹਿਰਾਂ ਤੋਂ ਉਹਨਾਂ ਦੇ ਉੱਤੇ ਜਿਹੜਾ ਆ ਅਸੀਂ ਐਂਟਰ ਕਰਨ ਜਾ ਰਹੇ ਹੈਗੇ ਆ। ਸੋ ਇਹਨੂੰ ਦੇਖਦੇ ਹੋਏ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਅੱਜ 1800 ਦੇ ਕਰੀਬ ਜਿਹੜੇ 2000 ਪਾਉਂਡ ਦੇ ਬੰਬ ਸੀ ਤੇ 1700 ਦੇ ਕਰੀਬ ਜਿਹੜੇ 500 ਪਾਉਂਡ ਦੇ ਬੰਬ ਹੈਗੇ ਆ ਉਹਨਾਂ ਦੇ ਉੱਤੇ ਹੋਲਡ ਪਾ ਦਿੱਤਾ ਹੈਗਾ ਆ, ਕਿਉਂਕਿ ਉਹਨਾਂ ਨੂੰ ਡਰ ਆ ਵੀ ਇਹ ਰਾਫਾ ਜੋ ਗਾਜ਼ਾ ਦਾ ਸ਼ਹਿਰ ਹੈਗਾ ਆ ਜਿੱਥੇ 1 ਮਿਲੀਅਨ ਗਾਜ਼ਨਸ ਰਹਿੰਦੇ ਆ, ਰਿਫਿਊਜ ਲਿਆ ਹੋਇਆ ਉਹਨਾਂ ਨੇ, ਉਹਨਾਂ ਦੇ ਉੱਤੇ ਇਹ ਸਿੱਟੇ ਜਾਣਗੇ। ਸੋ ਇਹ ਇਜ਼ਰਾਈਲ ਦੀ ਜਿਹੜੀ ਸਰਕਾਰ ਆ ਉਹਨਾਂ ਨੇ ਵੀ ਕਨਫਰਮ ਕਰ ਲਿਆ ਹੈਗਾ। ਅਕਤੂਬਰ 7 ਨੂੰ ਜਦੋਂ ਹਮਾਸ ਵਾਲਿਆਂ ਦੇ ਜਿਹੜੇ ਹਮਾਸ ਟੈਰਰਿਸਟ ਆ ਉਹਨਾਂ ਨੇ ਅਟੈਕ ਕੀਤਾ ਸੀ ਇਜ਼ਰਾਈਲ ਦੇ ਉੱਤੇ, ਉਸ ਤੋਂ ਬਾਅਦ ਜੋ ਲਗਾਤਾਰ ਇਜ਼ਰਾਈਲ ਵੱਲੋਂ ਬੰਬਾਰਡਮੈਂਟ ਸ਼ੁਰੂ ਆ ਪਾਲਸਤੀਨੀਅਨ ਵਾਲੇ ਏਰੀਏ ਦੇ ਵਿੱਚ 35,000 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਆ, ਲਗਭਗ 75,000 ਦੇ ਕਰੀਬ ਬੁਰੀ ਤਰ੍ਹਾਂ ਫੱਟੜ ਹੋ ਚੁੱਕੇ ਆ। ਤੇ ਅਮਰੀਕਾ ਦੇ ਵਿੱਚ ਯੂਨੀਵਰਸਿਟੀਆਂ 'ਚ ਬੜੀ ਵੱਡੀ ਗਿਣਤੀ ਦੇ ਵਿੱਚ ਪ੍ਰੋਟੈਸਟ ਹੋਏ, ਜਿਨ੍ਹਾਂ ਦੇ ਵਿੱਚ ਹੁਣ ਕਈ ਯੂਨੀਵਰਸਿਟੀ ਜਿੱਦਾਂ ਯੂਨੀਵਰਸਿਟੀ ਆਫ ਕੋਲੰਬੀਆ, ਯੂਨੀਵਰਸਿਟੀ ਆਫ ਸਦਰਨ ਕੈਲੀਫੋਰਨੀਆ, ਇਹਨਾਂ ਸਾਰਿਆਂ ਦੇ ਵਿੱਚ ਜਿਹੜੀਆਂ ਗ੍ਰੈਜੂਏਟ ਸੈਰੇਮਨੀਜ਼ ਹੋਣੀਆਂ ਸੀਆਂ ਉਹਨਾਂ ਦੇ ਉੱਤੇ ਰੋਕ ਲਾ ਦਿੱਤੀ ਗਈ ਹੈਗੀ ਆ। ਸੋ ਉਹ ਕਾਫੀ ਪ੍ਰੈਸ਼ਰ ਜਿਹੜਾ ਬਾਈਡਨ ਦਾ ਸਰਕਾਰ ਆ ਉਹਨਾਂ ਦੇ ਉੱਤੇ ਸੀਗਾ। ਸੋ ਉਹਨੂੰ ਦੇਖਦੇ ਹੋਏ ਬਾਈਡਨ ਨੇ ਹੁਣ ਇਹ ਇਜ਼ਰਾਈਲ ਨੂੰ ਜੇ ਇਹ ਜਿਹੜਾ ਆਰਸਨਲ ਆ ਬੰਬ ਆ ਇਹ ਜਿਹੜੇ ਭੇਜਣੇ ਸੀ ਉਹਨਾਂ ਦੇ ਉੱਤੇ ਹੋਲਡ ਪਾ ਦਿੱਤਾ ਹੈਗਾ। ਐਕਸੀਓਸ ਨੂੰ ਇਜ਼ਰਾਈਲ ਦੇ ਆਫੀਸ਼ੀਅਲਸ ਨੇ ਇਹ ਦੱਸਿਆ ਹੈਗਾ ਪ੍ਰਾਈਵੇਟਲੀ ਵੀ ਹਾਂ ਇਹ ਬਿਲਕੁਲ ਸਹੀ ਗੱਲ ਹੈਗੀ ਆ ਵੀ ਅਮਰੀਕਾ ਵਾਲਿਆਂ ਨੇ ਇਹ ਸਾਰੇ ਕਾਸੇ ਦੇ ਉੱਤੇ ਹੋਲਡ ਪਾਇਆ ਹੋਇਆ ਹੈਗਾ ਆ। ਇਜ਼ਰਾਈਲ ਫੋਰਸਿਸ ਨੇ ਆਲਰੇਡੀ ਰਾਫਾ ਦੇ ਵਿੱਚ ਆਰਡਰ ਕੀਤਾ ਆ, ਫਲਾਇਰ ਸਿੱਟੇ ਹੋਏ ਆ ਵੀ 1,10,000 ਤੋਂ ਵੱਧ ਜਿਹੜੇ ਸਿਵਲੀਅਨ ਆ ਉਹ ਉੱਥੋਂ ਨਿਕਲ ਜਾਣ। ਸੋ ਉੱਥੋਂ ਲੋਕ ਵਿਚਾਰੇ ਡਰਦੇ ਮਾਰੇ ਹੁਣ ਅੱਗੇ ਹੋਰ ਪਾਸੇ ਜਾ ਰਹੇ ਹੈਗੇ ਆ, ਪਰ ਇੱਕ ਪਾਸੇ ਤੋਂ ਉਹਨਾਂ ਨੇ ਆਪਣਾ ਕੰਟਰੋਲ ਇਜ਼ਰਾਈਲ ਵਾਲਿਆਂ ਨੇ ਪੂਰੀ ਤਰ੍ਹਾਂ ਕਰ ਲਿਆ ਹੈਗਾ ਆ।
ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਇਸ ਡਿਸੀਜਨ ਦਾ ਉਹਨਾਂ ਨੇ ਇੱਕ ਸਪੀਚ ਦਿੱਤਾ ਸੀ ਕੱਲ ਸਵੇਰੇ ਹੋਲੋਕਾਸਟ ਰਿਮੈਂਬਰੈਂਸ ਸੈਰੇਮਨੀ ਦੇ ਸੰਬੰਧ ਦੇ ਵਿੱਚ। ਉਹਦੇ 'ਚ ਕੁਛ ਨਹੀਂ ਜਿਹੜਾ ਮੈਂਸ਼ਨ ਕੀਤਾ, ਪਰ ਉਹਨਾਂ ਨੇ ਇਹ ਕਿਹਾ ਵੀ ਮੈਂ ਜਿਹੜੇ ਯੂ ਸ਼ਮੂਲ ਦੇ ਲੋਕ ਹੈਗੇ ਆ ਉਹਨਾਂ ਦੀ ਸੇਫਟੀ ਦੇ ਲਈ ਤੇ ਇਜ਼ਰਾਈਲ ਦੀ ਜਿਹੜੀ ਸਿਕਿਉਰਿਟੀ ਆ ਉਹਨਾਂ ਦੇ ਨਾਲ ਹੈਗਾ ਆ। ਪਰ ਬਿਹਾਈਂਡ ਦਾ ਸੀਨ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਇਹ ਕਾਫੀ ਜ਼ਿਆਦਾ ਜਿਹੜਾ ਪ੍ਰੈਸ਼ਰ ਆ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੀ ਸਰਕਾਰ ਦੇ ਉੱਤੇ ਆ ਵੀ ਭਾਈ ਤੁਸੀਂ ਅੰਨੀ ਸਪੋਰਟ ਜਿਹੜੀ ਉਹਨਾਂ ਦੀ ਕਰ ਰਹੇ ਆ ਤੇ ਉਹ ਸ਼ਰੇਆਮ ਲੋਕਾਂ ਦੇ ਕਤਲ ਕਰ ਰਹੇ ਹੈਗੇ। ਜੀ ਬਿਲਕੁਲ। ਉਧਰ ਇਹ ਵੀ ਦੱਸ ਜਾਈਏ, ਇਜ਼ਰਾਈਲ ਹਮਾਸ ਜੰਗਬੰਦੀ ਦੇ ਵਿੱਚ ਜਿਹੜੀ ਚਰਚਾ ਚੱਲ ਰਹੀ ਆ, ਹਮਾਸ ਗਾਜ਼ਾ ਜੰਗਬੰਦੀ ਦੇ ਲਈ ਤਿਆਰ ਆ, ਪਰ ਇਜ਼ਰਾਈਲ ਨੇ ਕਿਹਾ ਵੀ ਸ਼ਰਤਾਂ ਜਿਹੜੀਆਂ ਇਹ ਪੂਰੀਆਂ ਨਹੀਂ ਆ, ਇਹਨਾਂ ਦੇ ਵਿੱਚ ਹੋਰ ਸ਼ਰਤਾਂ ਸਾਡੇ ਵੱਲੋਂ ਐਡ ਹੋਣੀਆਂ ਚਾਹੀਦੀਆਂ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਆ ਵੀ ਗਾਜ਼ਾ ਜੰਗਬੰਦੀ ਦਾ ਜਿਹੜਾ ਪ੍ਰਸਤਾਵ ਆ ਇਜ਼ਰਾਈਲ ਦੀਆਂ ਬੁਨਿਆਦੀ ਜਿਹੜੀਆਂ ਜ਼ਰੂਰਤਾਂ ਤੋਂ ਅਜੇ ਪਰੇ ਆ, ਸੋ ਗੱਲਬਾਤ ਜਾਰੀ ਰਹੇਗੀ। ਉਸ ਤੋਂ ਪਹਿਲਾਂ ਹਮਾਸ ਨੇ ਕਿਹਾ ਸੀਗਾ ਵੀ ਉਹਨਾਂ ਨੇ ਜਿਹੜੇ ਕਤਰ ਤੇ ਮਿਸਰ ਦੇ ਦੁਆਰਾ ਜੋ ਚੱਲ ਰਹੇ ਆ ਪ੍ਰਸਤਾਵ ਜੰਗਬੰਦੀ ਦੇ ਲਈ, ਉਹਨਾਂ ਸ਼ਰਤਾਂ ਨੂੰ ਜਿਹੜਾ ਉਹ ਮੰਨ ਲਿਆ ਹੈਗਾ ਆ। ਇਹ ਹੁਣ ਮੰਨਿਆ ਜਾ ਰਿਹਾ ਵੀ ਜਿਹੜਾ ਸਮਝੌਤੇ ਦੇ ਵਿੱਚ ਇਜ਼ਰਾਈਲੀ ਬੰਦਕਾਂ ਨੂੰ ਛੱਡਣ ਬਦਲੇ ਇਜ਼ਰਾਈਲ ਦੀਆਂ ਜੇਲ੍ਹਾਂ ਵਿੱਚ ਜਿਹੜੇ ਫੈਲਸਤੀਨੀ ਕੈਦੀ ਆ ਉਹਨਾਂ ਨੂੰ ਛੱਡਣ ਦਾ ਪ੍ਰਸਤਾਵ ਆ, ਉਹ ਸੰਭਾਵਨਾ ਜਿਹੜੀ ਉਹ ਹੁਣ ਲੱਗ ਰਹੀ ਆ। ਫੈਲਸਤੀਨੀ ਜਿਹੜਾ ਸਮੂਹ ਆ ਉਹਨਾਂ ਦੇ ਅਧਿਕਾਰੀ ਨੇ ਕਿਹਾ ਆ ਵੀ ਹੁਣ ਜਿਹੜੀ ਗੇਂਦ ਆ ਇਜ਼ਰਾਈਲ ਦੇ ਪਾਲੇ ਦੇ ਵਿੱਚ ਆ ਤੇ ਉਹ ਦੇਖੋ ਅੱਗੇ ਕੀ ਕਰਦੇ ਆ। ਸੋ ਮਿਸਰ ਵਾਲੇ ਤੇ ਕਤਰ ਜਿਹੜੇ ਆ ਉਹ ਮੁਲਕ ਇਸ ਟਾਈਮ ਲੱਗੇ ਹੋਏ ਆ ਵੀ ਇਹਨਾਂ ਦੋਨਾਂ ਦੇ ਦਰਮਿਆਨ ਸਮਝੌਤਾ ਹੋਵੇ। ਐਂਟਨੀ ਬਲਿੰਕਨ ਨੇ ਵੀ ਕਾਫੀ ਜਿਹੜੇ ਦੌਰੇ ਉੱਥੇ ਕੀਤੇ ਆ ਸੀਜ਼ਫਾਇਰ ਨੂੰ ਜਿਹੜਾ ਉਹ ਕਰਨ ਦੇ ਲਈ, ਪਰ ਹਾਲ ਦੀ ਘੜੀ ਉਹ ਪੂਰੀ ਤਰ੍ਹਾਂ ਸਫਲਤਾ ਨਹੀਂ ਹੋਈ ਜਿਹੜੀ ਜੰਗਬੰਦੀ ਵੱਲ ਨੂੰ, ਪਰ ਅੱਧੀ ਪਚੱਧੀ ਹੋਈ ਜਿੱਦਾਂ ਹਮਾਸ ਨੇ ਜਿਹੜਾ ਉਹ ਮੰਨ ਲਿਆ ਆ। ਪਰ ਰਾਫਾ ਉੱਤੇ ਜਿਹੜਾ ਆਪਰੇਸ਼ਨ ਆ, ਸਰਹੱਦ ਦੇ ਉੱਤੇ ਜਿਹੜਾ ਆਪਰੇਸ਼ਨ ਆ, ਉਸ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜੀ ਚਰਚਾ ਆ। ਜਿੱਦਾਂ ਤੁਸੀਂ ਪ੍ਰੋਟੈਸਟ ਦਾ ਜ਼ਿਕਰ ਕੀਤਾ ਹੀ ਆ, ਲੋਕ ਪਹਿਲਾਂ ਸੀਜ਼ਫਾਇਰ ਦਾ ਪ੍ਰੋਟੈਸਟ ਕਰ ਰਹੇ ਸੀ, ਹੁਣ ਰਾਫਾ ਦੇ ਉੱਤੇ ਆਪਰੇਸ਼ਨ ਦੇ ਉਲਟ ਵੀ ਜਿਹੜੇ ਉਹ ਪ੍ਰੋਟੈਸਟ ਹੋਣੇ ਸ਼ੁਰੂ ਹੋ ਚੁੱਕੇ ਆ। ਅਗਲੀ ਜਿਹੜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ, ਕਰੋਨਾ ਵਾਇਰਸ ਲਈ ਜਿਹੜੀ ਬਣਾਈ ਗਈ ਸੀਗੀ ਜੀ ਵੈਕਸੀਨ ਐਸਟਰਾਜ਼ੈਨੇਕਾ, ਉਹਨਾਂ ਨੇ ਜਿਹੜੀ ਆਪਣੀ ਵੈਕਸੀਨ ਆ ਉਹਨਾਂ ਨੂੰ ਵਾਪਸ ਲਿਆ ਆ। 3 ਅਰਬ ਤੋਂ ਵੱਧ ਲੋਕਾਂ ਦੇ ਉੱਤੇ ਇਹ ਜਿਹੜੇ ਟੀਕੇ ਲੱਗੇ ਸੀ। ਜਿਹੜੀ ਆਕਸਫੋਰਡ ਐਸਟਰਾਜ਼ੈਨੇਕਾ ਕੋਵਿਡ ਦੀ ਜਿਹੜੀ ਵੈਕਸੀਨ ਆ ਉਸ ਨੂੰ ਵਾਪਸ ਲੈ ਲਿਆ ਗਿਆ ਆ। ਐਸਟਰਾਜ਼ੈਨੇਕਾ ਨੇ ਕਿਹਾ ਵੀ ਇਹ ਜਿਹੜੀ ਵੈਕਸੀਨ ਹੁਣ ਉਹ ਇੱਕ ਵਪਾਰਕ ਕਮਰਸ਼ੀਅਲ ਉਹਨਾਂ ਦਾ ਇਹ ਇੱਕ ਫੈਸਲਾ ਹੈਗਾ ਆ। ਸੋ ਕਹਿੰਦੇ ਵੀ ਵੇਰੀਐਂਟ ਹੁਣ ਨਵੇਂ ਤੋਂ ਨਵੇਂ ਆ ਰਹੇ ਆ, ਸੋ ਹੁਣ ਨਵੀਆਂ ਅਪਡੇਟਡ ਵੈਕਸੀਨ ਦੇ ਉੱਤੇ ਜਿਹੜੀ ਡਿਮਾਂਡ ਆ ਉਹ ਸ਼ਿਫਟ ਹੋ ਗਈ ਆ, ਸੋ ਸਾਡੇ ਦੀ ਲੋੜ ਨਹੀਂ ਆ। ਇਹ ਵੀ ਦੱਸ ਜਾਏ ਵੀ ਇਸ ਵੈਕਸੀਨ ਨੇ ਜਿੱਥੇ ਲੱਖਾਂ ਹੀ ਜਿਹੜੀ ਮਿਲੀਅਨਸ ਆਫ ਲੋਕਾਂ ਦੀਆਂ ਕਹਿੰਦੇ ਜਾਨਾਂ ਬਚਾਈਆਂ ਪੈਂਡੈਮਿਕ ਦੇ ਦੌਰਾਨ, ਪਰ ਨਾਲ ਦੇ ਨਾਲ ਇਹਦੇ ਕਰਕੇ ਜਿਹੜੇ ਰੇਅਰ ਤੇ ਕਈ ਵਾਰੀ ਜਾਨਲੇਵਾ ਜਿਹੜੇ ਬਲੱਡ ਕਲੌਟ ਵੀ ਉਹ ਹੋਏ ਸੀਗੇ। ਸੋ ਇਹ ਜਿਹੜੀ ਰੇਸ ਆ ਹੁਣ ਕੋਵਿਡ ਦੀ ਜਿਹੜੀ ਉਸ ਦੇ ਵਿੱਚ ਵੈਕਸੀਨ ਦੀ, ਉਹ ਹੁਣ ਕਿਤੇ ਨਾ ਕਿਤੇ ਸਾਈਡ ਤੇ ਹੋ ਗਈ ਹੈ। ਯੂਨੀਵਰਸਿਟੀ ਆਫ ਆਕਸਫੋਰਡ ਨੇ ਜਿਹੜੀ ਕੋਵਿਡ ਦੀ ਵੈਕਸੀਨ ਆ ਉਹ ਰਿਕਾਰਡ ਤੋੜ ਟਾਈਮ ਦੇ ਵਿੱਚ ਬਣਾਈ ਸੀ, ਜਿਸ ਨੂੰ 10 ਸਾਲ ਲੱਗਦੇ ਆ। ਉਹਨਾਂ ਨੇ ਕਹਿੰਦੇ ਵੀ 10 ਮਹੀਨਿਆਂ ਦੇ ਵਿੱਚ ਵੈਕਸੀਨ ਬਣਾਈ ਸੀ। ਜਦ 2020 ਦੇ ਵਿੱਚ ਨਵੰਬਰ 'ਚ ਇਹ ਵੈਕਸੀਨ ਦਾ ਜਿਹੜਾ ਉਹ ਸਾਹਮਣੇ ਆਈ ਸੀ ਤਾਂ ਇਹਨੂੰ ਵੈਕਸੀਨ ਫਾਰ ਦਾ ਵਰਲਡ ਕਰਕੇ ਜਿਹੜਾ ਉਹ ਗਰਦਾਨਿਆ ਗਿਆ ਸੀਗਾ। ਹੁਣ ਆਪਾਂ ਦੇਖ ਹੀ ਰਹੇ ਹਾਂ ਵੀ ਰੀਸੈਂਟਲੀ ਇਹ ਜਿਹੜੀਆਂ ਵੈਕਸੀਨਸ ਨੂੰ ਲੈ ਕੇ ਜਿਹੜਾ ਉਹ ਕਾਫੀ ਜ਼ਿਆਦਾ ਵਿਵਾਦ ਮੁੜ ਤੋਂ ਜਿਹੜਾ ਉਹ ਛਿੜ ਚੁੱਕਾ ਆ ਤੇ ਐਸਟਰਾਜ਼ੈਨੇਕਾ ਆਕਸਫੋਰਡ ਵਾਲਿਆਂ ਨੇ ਆਪਣੀ ਜਿਹੜੀ ਵੈਕਸੀਨ ਆ ਉਸ ਨੂੰ ਵਿਡਰਾ ਕਰ ਲਿਆ ਆ। ਜੀ, ਅਗਲੀਆਂ ਇੱਕ ਦੋ ਖਬਰਾਂ ਜਿਹੜੀਆਂ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਹੋਣਾ ਦੇ ਨਾਲ ਸੰਬੰਧਿਤ ਹੈਗੀਆਂ ਆ। ਇੱਕ ਪ੍ਰੈਜ਼ੀਡੈਂਟ ਟਰੰਪ ਹੋਣਾ ਦਾ ਕੇਸ ਚੱਲ ਰਿਹਾ ਹੈਗਾ ਫੁਲਟਨ ਕਾਉਂਟੀ ਦੇ ਵਿੱਚ। ਉਹਦੇ ਸੰਬੰਧ ਦੇ ਵਿੱਚ ਜਾਰਜੀਆ ਦੀ ਅਪੀਲ ਕੋਰਟ ਹੁਣ ਉਹ ਡਿਸੀਜਨ ਲਊਗੀ ਵੀ ਜਿਹੜਾ ਡਿਸਟ੍ਰਿਕਟ ਅਟਾਰਨੀ ਫਾਨੀ ਵਿਲਿਸ ਹੈਗੇ ਆ ਉਸ ਨੂੰ ਜਿਹੜਾ ਇਹਦੇ ਵਿੱਚ ਇਸ ਟਰਾਇਲ ਦੇ ਵਿੱਚ ਸਟੇ ਉਹ ਕਰ ਸਕਦੀ ਹੈ, ਰੱਖੀ ਜਾ ਸਕਦੀ ਆ ਕਿ ਨਹੀਂ। ਇਹ ਜਿਹੜਾ 2020 ਦੇ ਵਿੱਚ ਇਲੈਕਸ਼ਨ ਕੇਸ ਹੋਇਆ ਸੀ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਦੇ ਅਗੇਂਸਟ, ਤੇ ਇਹ ਜੋ ਗੱਲ ਸਾਰੇ ਟਰਾਇਲ ਦੇ ਵਿੱਚ ਸਾਹਮਣੇ ਆਈ ਸੀ ਭਈ ਜੋ ਵਿਲਿਸ ਹੈਗੀ ਆ ਉਹਦਾ ਪ੍ਰੋਸੀਕਿਊਟਰ ਦੇ ਨਾਲ ਪਰਸਨਲ ਰਿਲੇਸ਼ਨਸ਼ਿਪ ਹੈਗਾ ਆ। ਸਟੀਵ ਸੈਡੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਲਾਇਰ ਆ ਫੁਲਟਨ ਕਾਉਂਟੀ ਕੇਸ ਦੇ ਵਿੱਚ। ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਕਿਹਾ ਆ ਵੀ ਟਰੰਪ ਉਹਨਾਂ ਨੇ ਅਪੀਲ ਆਫ ਜੱਜ ਸਕਾਟ ਜੋ ਮੈਕੈਫੀ ਦਾ ਡਿਸੀਜਨ ਆ ਉਸ ਦੇ ਮੁਤਾਬਕ ਉਹਨਾਂ ਨੇ ਵਿਲਿਸ ਨੂੰ ਕੰਟੀਨਿਊ ਰੱਖਿਆ ਹੈਗਾ ਪ੍ਰੋਸੀਕਿਊਸ਼ਨ ਦੇ ਵਿੱਚ।
ਪਰ ਹੋਰ ਉਹਨਾਂ ਨੇ ਰੈਫਰੈਂਸ ਦੇ ਕੇ ਕਿਹਾ ਆ ਵੀ ਇਸ ਨੂੰ ਰਿਮੂਵ ਕੀਤਾ ਜਾਵੇ। ਹੁਣ ਸੋ ਜਿਹੜੀ ਅਪੀਲਸ ਕੋਰਟ ਆ ਉਹ ਇਸ ਦੇ ਸੰਬੰਧ ਦੇ ਵਿੱਚ ਡਿਸੀਜਨ ਲਊਗੀ। ਜੀ, ਇਸੇ ਤਰੀਕੇ ਨਾਲ ਇੱਕ ਜਿਹੜਾ ਹੋਰ ਕੇਸ ਇਹਨਾਂ ਦਾ ਫਲੋਰੀਡਾ ਦੇ ਵਿੱਚ ਚੱਲ ਰਿਹਾ ਸੀ, ਜਿੱਥੇ ਛਾਪੇਮਾਰੀ ਹੋਈ ਸੀ ਮਾਰੇ-ਲਾਗੋ ਦੇ ਵਿੱਚ ਜਿਹੜੇ ਕਲਾਸੀਫਾਈਡ ਡਾਕੂਮੈਂਟਸ ਆ ਉਹਨਾਂ ਦੀ ਮਿਸ ਹੈਂਡਲਿੰਗ ਨੂੰ ਲੈ ਕੇ US ਡਿਸਟ੍ਰਿਕਟ ਜੱਜ ਐਲਿਨ ਕੈਨਨ ਉਹਨਾਂ ਨੇ ਜਿਹੜੀ ਟਰਾਇਲ ਡੇਟ ਆ ਉਹ ਅਣਮਿੱਥੇ ਸਮੇਂ ਦੇ ਲਈ ਅੱਗੇ ਜਿਹੜੀ ਉਹ ਪਾ ਦਿੱਤੀ ਆ। ਕਲਾਸੀਫਾਈਡ ਡਾਕੂਮੈਂਟ ਟਰਾਇਲ ਫਲੋਰੀਡਾ 'ਚ ਜਿਹੜਾ ਹੋਣਾ ਸੀ, ਹੁਣ ਲੱਗਦਾ ਨਹੀਂ ਵੀ ਇਲੈਕਸ਼ਨਾਂ ਤੋਂ ਪਹਿਲਾਂ ਇਹ ਟਰਾਇਲ ਵੀ ਸ਼ੁਰੂ ਹੋਵੇ, ਲੈਟ ਅਲੋਨ ਵੀ ਜਿਹੜਾ ਇਸ ਦੇ ਉੱਤੇ ਕੋਈ ਫੈਸਲਾ ਆਉਣ ਦੀ ਕੋਈ ਅਸਾਰ ਹੋਵੇ। 5 ਨਵੰਬਰ ਨੂੰ US ਦੇ ਵਿੱਚ ਇਲੈਕਸ਼ਨ ਆ, ਪਰ ਟਰਾਇਲ ਲੱਗਦਾ ਨਹੀਂ ਵੀ ਉਸ ਤੋਂ ਪਹਿਲਾਂ ਜਿਹੜਾ ਉਹ ਸ਼ੁਰੂ ਹੋਵੇ। ਟਰੰਪ ਹੁਣਾਂ ਦੇ ਜਿਹੜੇ ਲਾਇਰਸ ਆ ਉਹਨਾਂ ਨੇ ਪ੍ਰਪੋਜ਼ ਕੀਤਾ ਸੀਗਾ ਵੀ ਇਹ ਜਿਹੜਾ ਟਰਾਇਲ ਆ ਪ੍ਰੈਜ਼ੀਡੈਂਸ਼ੀਅਲ ਰੀਮੈਚ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਹੋਵੇ, ਜਿਹੜਾ ਜੋ ਬਾਈਡਨ ਦੇ ਨਾਲ ਇਹਨਾਂ ਦਾ ਹੋਣਾ ਆ ਵਾਈਟ ਹਾਊਸ ਦੇ ਜਿਹੜੇ ਸਕਸੈਸਰ ਆ ਉਸ ਦੇ ਲਈ। ਤੇ ਪ੍ਰੋਸੀਕਿਊਟਰਸ ਕਹਿੰਦੇ ਆ ਵੀ ਉਹ ਪੁਸ਼ ਕਰ ਰਹੇ ਸੀਗੇ ਵੀ ਇਸੇ ਸਾਲ ਦੇ ਵਿੱਚ ਹੀ ਇਹ ਟਰਾਇਲ ਹੋਣਾ ਚਾਹੀਦਾ ਹੈ, ਪਰ 20 ਮਈ ਜਿਹੜੀ ਤਰੀਕ ਆ ਰੱਖੀ ਗਈ ਸੀ ਜੱਜ ਕੈਨਨ ਦੇ ਦੁਆਰਾ, ਉਹ ਲੱਗਦਾ ਆ ਵੀ ਹੁਣ ਲੈਸ ਲਾਈਕਲੀ ਆ ਤੇ ਜਿਹੜੀਆਂ ਡੈਲੀਬਰੇਸ਼ਨਸ ਆ ਉਹ ਕਾਫੀ ਜਿਹੜੀ ਕਹਿ ਲਓ ਵੀ ਮੱਧਮ ਗਤੀ ਦੇ ਉੱਤੇ ਰਫਤਾਰ ਦੇ ਉੱਤੇ ਜਿਹੜੀਆਂ ਚੱਲ ਰਹੀਆਂ ਆ ਤੇ ਬਹੁਤ ਸਾਰੇ ਜਿਹੜੇ ਪ੍ਰੀ ਟਰਾਇਲ ਇਸ਼ੂਜ਼ ਆ ਉਹ ਸਾਹਮਣੇ ਆ। ਸਾਬਕਾ ਰਾਸ਼ਟਰਪਤੀ ਟਰੰਪ ਹੋਣਾ ਦੇ ਉੱਤੇ ਇਹ ਦੋਸ਼ ਆ ਵੀ ਉਹਨਾਂ ਨੇ ਜਿਹੜੇ ਟੌਪ ਸੀਕ੍ਰੇਟ ਡਾਕੂਮੈਂਟਸ ਆ ਉਹ ਆਪਣੇ ਨਾਲ ਹੀ ਜਦ ਆਫਿਸ ਨੂੰ ਲੀਵ ਕੀਤਾ ਸੀਗਾ ਉਸ ਤੋਂ ਬਾਅਦ ਦੇ ਵਿੱਚ ਉਹ ਨਾਲ ਲੈ ਗਏ ਸੀ, ਜਦ ਕਿ ਪ੍ਰੋਟੋਕਾਲ ਦੇ ਹਿਸਾਬ ਦੇ ਨਾਲ ਨੈਸ਼ਨਲ ਆਰਕਾਈਵਸ ਨੂੰ ਇਹ ਜਿਹੜੇ ਡਾਕੂਮੈਂਟਸ ਆ ਦੇ ਕੇ ਜਾਣੇ ਹੁੰਦੇ ਆ। ਇਸੇ ਤਰੀਕੇ ਦਾ ਹੀ ਕੇਸ ਬਾਈਡਨ ਹੋਣਾ ਦੇ ਉੱਤੇ ਵੀ ਉਹਨਾਂ ਦੀ ਵੀ ਇਨਵੈਸਟੀਗੇਸ਼ਨ ਚੱਲੀ ਸੀ, ਜਿਸ ਬਾਰੇ ਰੀਸੈਂਟਲੀ ਇੱਕ ਜਿਹੜੇ ਸਪੈਸ਼ਲ ਕਾਉਂਸਲ ਨੇ ਕਿਹਾ ਸੀਗਾ ਵੀ ਮੈਂ ਇਹਨਾਂ ਨੂੰ ਚਾਰਜ ਤਾਂ ਨਹੀਂ ਕਰਨਾ, ਇਸ ਉਮਰ ਦੇ ਵਿੱਚ ਕਹਿੰਦੇ ਵੀ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਹੋ ਜਾਂਦੀਆਂ ਨੇ। ਸੋ ਹੁਣ ਡਿਸਟ੍ਰਿਕਟ ਜੱਜ ਐਲੀਨ ਕੈਨਨ ਉਹਨਾਂ ਨੇ ਇਹ ਕਹਿ ਦਿੱਤਾ ਹੈ ਤਕਰੀਬਨ ਵੀ ਜਿਹੜੀ ਟਰਾਇਲ ਦੀ ਡੇਟ ਆ ਉਹ ਪੋਸਟਪੋਨ ਆ, ਸ਼ਾਇਦ ਇਲੈਕਸ਼ਨਾਂ ਤੋਂ ਬਾਅਦ ਦੇ ਵਿੱਚ ਹੀ ਇਸ ਦੇ ਉੱਤੇ ਕੋਈ ਫੈਸਲਾ ਲਿਆ ਜਾਵੇ ਜਾਂ ਟਰਾਇਲ ਸ਼ੁਰੂ ਹੋਵੇ। ਸਰੋਤਿਆਂ ਨੂੰ ਦੱਸਦੇ ਜਾਈਏ ਵੀ ਪ੍ਰੈਜ਼ੀਡੈਂਟ ਟਰੰਪ ਹੁਣੀ ਰਿਪਬਲਿਕਨ ਪਾਰਟੀ ਵੱਲੋਂ ਨੋਮੀਨੀ ਹੈਗੇ ਆ ਐਜ਼ ਏ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ, ਜਿਹੜੀਆਂ ਨਵੰਬਰ ਮਹੀਨੇ ਦੇ ਵਿੱਚ ਇਲੈਕਸ਼ਨ ਹੋਣੀਆਂ ਆ, ਤੇ ਦਰਜਨ ਦੇ ਕਰੀਬ ਉਹਨਾਂ ਦੇ ਉੱਤੇ ਜਿਹੜੇ ਕੇਸ ਚੱਲਦੇ ਆ, ਜਿਨ੍ਹਾਂ ਦੇ ਵਿੱਚੋਂ 3 ਕ੍ਰਿਮੀਨਲ ਕੇਸ ਹੈਗੇ ਆ ਤੇ ਇੱਕ ਕੇਸ ਜਿਹੜਾ ਆ ਉਹਨਾਂ ਦਾ ਨਿਊਯਾਰਕ ਦੇ ਵਿੱਚ ਰਾਈਟ ਨਾਓ ਚੱਲ ਰਿਹਾ, ਜਿਹਦੇ ਬਾਰੇ ਆਪਾਂ ਤੁਹਾਡੇ ਨਾਲ ਗੱਲਬਾਤ ਕਰਦੇ ਰਹਿੰਦੇ ਆ। ਅਗਲੀ ਖਬਰ ਵੱਲ ਚੱਲੀਏ। ਸੈਨ ਫਰਾਂਸਿਸਕੋ ਸ਼ਹਿਰ, ਮੈਨੂੰ ਲੱਗਦਾ ਵੀ ਉਹਦੀ ਜਿਹੜੀ ਸਿਚੁਏਸ਼ਨ ਆ ਬਹੁਤ ਹੀ ਬੈਡ ਹੁੰਦੀ ਜਾ ਰਹੀ ਆ। ਅੱਜ ਗੂਗਲ ਨੇ ਅਨਾਉਂਸ ਕਰਤਾ ਵੀ ਸੈਨ ਫਰਾਂਸਿਸਕੋ ਦਾ ਇੱਕ ਬਹੁਤ ਹਾਈ ਰਾਈਜ਼ ਜਿਹੜਾ ਵਾਟਰ ਫਰੰਟ ਆਫਿਸ ਟਾਵਰ ਆ ਉਹ ਉਹਨੂੰ ਛੱਡ ਕੇ ਜਾ ਰਹੇ ਹੈਗੇ ਆ। ਸੋ 3 ਲੱਖ ਸਕੁਅਰ ਫੁੱਟ ਦੀ ਇਹ ਜਿਹੜੀ ਬਿਲਡਿੰਗ ਆ, ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਵੀ ਇਹਦਾ ਜਿਹੜਾ ਮਹਾਲ ਕੀ ਬਣੂਗਾ। ਹਜੇ ਪਿਛਲੇ ਦਿਨਾਂ ਦੇ ਵਿੱਚ ਇੱਕ 1455 ਮਾਰਕੀਟ ਸਟਰੀਟ ਦੇ ਉੱਤੇ ਜਿਹੜੀ ਹਾਈ ਰਾਈਜ਼ ਬਿਲਡਿੰਗ ਸੀ ਉਹਦੀ ਉਹ 80% ਘੱਟ ਰੇਟ ਦੇ ਉੱਤੇ ਵਿਕੀ ਸੀ। ਸੋ ਕਿਉਂਕਿ ਸਾਰੀ ਦੀ ਸਾਰੀ 1 ਮਿਲੀਅਨ ਸਕੁਅਰ ਫੁੱਟ ਦੇ ਕਰੀਬ ਉਹਦੇ ਕੋਲ ਏਰੀਆ ਸੀਗਾ, ਉਹ ਸਾਰੇ ਦਾ ਸਾਰਾ ਜਿਹੜਾ ਆ ਖਾਲੀ ਹੋ ਗਿਆ ਸੀ। ਇਸੇ ਤਰ੍ਹਾਂ ਉੱਥੇ ਦੇ ਵੱਡੇ ਵੱਡੇ ਜਿਹੜੇ ਮਾਲ ਆ ਉਹ ਬੰਦ ਹੋ ਗਏ, ਵਾਲਗ੍ਰੀਨਸ, CVS, ਬਹੁਤ ਜ਼ਿਆਦਾ ਜਿਹੜੇ ਸਟੋਰ ਉਹ ਛੱਡ ਕੇ ਜਾ ਚੁੱਕੇ ਆ। ਮਾਰਕੀਟ ਸਟਰੀਟ ਜਿੱਥੇ ਨਗਰ ਕੀਰਤਨ ਵੀ ਹੁੰਦਾ ਸਰੋਤਿਆਂ ਨੂੰ ਯਾਦ ਹੋਊਗਾ, ਇਸ ਵਾਰੀ ਵੀ ਹੋਣਾ ਹੈਗਾ ਜੂਨ 15 ਨੂੰ। ਉਸ ਸਟਰੀਟ ਦੇ ਉੱਤੇ 70 ਤੋਂ ਲੈ ਕੇ 80% ਤੱਕ ਜਿਹੜੇ ਬਿਜ਼ਨੈਸਸ ਆ ਉਹ ਛੱਡ ਕੇ ਜਾ ਚੁੱਕੇ ਆ। ਜੇ ਤੁਸੀਂ ਸਟਰੀਟ ਦੇ ਉੱਤੇ ਜਾਓ ਤੇ ਸਾਰਿਆਂ ਦੇ ਮੂਹਰੇ ਜਿਹੜੇ ਡੋਰ ਬੰਦ ਹੈਗੇ ਆ ਤੇ ਜਿਹੜੀਆਂ ਰੋਡਸ, ਆਇਰਨ ਰੋਡਸ ਵਾਲੇ ਜਿਹੜੇ ਲੋਕ ਆ ਉਹ ਲੱਗੇ ਹੋਏ। ਜੀ ਬਿਲਕੁਲ। ਸੋ ਸਥਿਤੀ ਜਿਹੜੀ ਉੱਥੇ ਇਸੇ ਤਰੀਕੇ ਦੇ ਨਾਲ ਚੱਲ ਰਹੀ ਹੈ। ਇਸ ਵਾਰ ਜਿਹੜੀ ਅਕਾਲ ਤਖਤ ਸਾਹਿਬ ਦੇ ਉੱਤੇ, ਦਰਬਾਰ ਸਾਹਿਬ ਦੇ ਉੱਤੇ ਜਿਹੜੇ 40 ਸਾਲ ਪਹਿਲਾਂ ਹਮਲਾ ਹੋਇਆ ਸੀ ਉਸ ਦੀ ਯਾਦ ਦੇ ਵਿੱਚ ਇਹ ਜਿਹੜੇ ਉੱਥੇ ਸਮਾਗਮ, ਜਿਹੜੇ ਨਗਰ ਕੀਰਤਨ ਦੀ ਗੱਲ ਕੀਤੀ ਆ, ਫਰੀडम ਮਾਰਚ ਦੀ ਗੱਲ ਕੀਤੀ ਆ, ਉਹ 15 ਜੂਨ ਨੂੰ ਹੋਣ ਜਾ ਰਹੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਇਹ ਜਿਹੜੀ ਖਬਰ ਆ ਰਹੀ ਆ, ਜਿੱਥੇ ਕਿ ਕੈਨੇਡਾ ਦੀ ਜਿਹੜੀ ਵਿਦੇਸ਼ ਦੀ ਮੰਤਰੀ ਆ ਮੈਲੀਨ ਜੋਲੀ, ਉਹਨਾਂ ਨੇ ਆਪਣੇ ਉਸ ਬਿਆਨ ਦੇ ਉੱਤੇ, ਉਸ ਗੱਲ ਦੇ ਉੱਤੇ ਜਿਹੜਾ ਉਹ ਪਹਿਰਾ ਦਿੱਤਾ ਆ ਵੀ ਜਿਹੜਾ ਭਾਈ ਨਿੱਜਰ ਹੋਣਾ ਦੀ ਕੈਨੇਡੀਅਨ ਸਿਟੀਜ਼ਨ ਆ, ਉਹਨਾਂ ਦੇ ਉੱਤੇ ਜੋ ਹਮਲਾ ਕਰਕੇ ਉਹਨਾਂ ਨੂੰ ਹੱਤਿਆ ਕੀਤੀ ਗਈ ਸੀ, ਅਸੈਸੀਨੇਟ ਕੀਤਾ ਗਿਆ ਸੀ, ਭਾਰਤੀ ਏਜੰਟਾਂ ਦੇ ਹੱਥ ਹੋਣ ਦੇ ਦੋਸ਼ ਦੇ ਉੱਤੇ ਉਹ ਆਪਣੇ ਉਸ ਬਿਆਨ ਦੇ ਉੱਤੇ ਕਹਿੰਦੇ ਅਸੀਂ
ਪੂਰੀ ਤਰ੍ਹਾਂ ਕਾਇਮ ਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੌਲੀ ਨੇ ਕਿਹਾ ਕਿ ਨਿੱਜਰ ਹੁਣਾਂ ਦੀ ਹੱਤਿਆ ਦੀ ਜਿਹੜੀ ਜਾਂਚ ਆ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਕਰ ਰਹੀ ਆ ਤੇ ਕੈਨੇਡਾ ਆਪਣੇ ਨਾਗਰਿਕਾਂ ਦੀ ਸੁਰੱਖਿਆ ਕਰਨ ਦੇ ਲਈ ਕੋਈ ਕਸਰ ਨਹੀਂ ਛੱਡੇਗਾ। ਅਸੀਂ ਉਹਨਾਂ ਦੋਸ਼ਾਂ ਤੇ ਕਾਇਮ ਹਾਂ ਕਿ ਕੈਨੇਡੀਅਨ ਜ਼ਮੀਨ ਦੇ ਉੱਤੇ ਭਾਰਤੀ ਏਜੰਟਾਂ ਨੇ ਕੈਨੇਡੀਅਨ ਦੀ ਹੱਤਿਆ ਕੀਤੀ ਸੀ। ਇਸ ਦੀ RMCP ਜਿਹੜੀ ਆ RCMP ਜਿਹੜੀ ਆ ਉਹ ਜਾਂਚ ਕਰ ਰਹੀ ਆ। ਮੈਂ ਕਹਿੰਦੇ ਵੀ ਇਸ ਤੋਂ ਅੱਗੇ ਹੋਰ ਕੋਈ ਟਿੱਪਣੀ ਨਹੀਂ ਕਰਾਂਗੇ। ਉੱਤੋਂ ਭਾਰਤ ਇਸ ਮਾਮਲੇ ਵਿੱਚ ਸਬੂਤ ਜਿਹੜੇ ਉਹ ਮੰਗੀ ਜਾ ਰਿਹਾ ਆ ਤੇ ਇੱਧਰ ਜਿਹੜੇ 3 ਜਣੇ ਐਡਮੰਟਨ ਤੋਂ ਗ੍ਰਿਫਤਾਰ ਕਰਕੇ ਕੱਲ ਉਹਨਾਂ ਦੀ ਪਹਿਲੀ ਜਿਹੜੀ ਉਹਨਾਂ ਨੇ ਪੇਸ਼ੀ ਭੁਗਤੀ ਸੀ, ਜਿਸ ਵਿੱਚ ਹੁਣ 21 ਮਈ ਸਵੇਰੇ 9:30 ਵਜੇ ਜਿਹੜੀ ਆ ਅਗਲੀ ਤਰੀਕ ਪੈ ਚੁੱਕੀ ਆ। ਚਰਚਾ ਜਿਹੜੀ ਹਰਜੋਤ ਸਿੰਘ ਜੀ ਇਹ ਹੁਣ ਉੱਥੇ ਛਿੜ ਗਈ ਆ ਵੀ ਕਾਫੀ ਜਿਹੜੇ ਅਮੀਰ ਜਿਹੜੇ ਵਕੀਲ ਆ ਉਹ ਇਹਨਾਂ ਤਿੰਨਾਂ ਕਥਿਤ ਦੋਸ਼ੀਆਂ ਨੂੰ ਜਿਹੜਾ ਮੁਹੱਈਆ ਹੋਏ ਨੇ, ਕੀ ਇਹ ਸਰਕਾਰ ਦੇ ਰਹੀ ਆ ਜਾਂ ਕੋਈ ਹੋਰ ਉਹਨੂੰ ਜਿਹੜਾ ਉਹ ਪੇ ਕਰ ਰਿਹਾ ਆ। ਇਹ ਜਿਹੜੀ ਹੁਣ ਇੱਕ ਸਵਾਲ ਜਿਹੜੇ ਉਹ ਨਾਲ ਦੇ ਨਾਲ ਉੱਠਣੇ ਸ਼ੁਰੂ ਜਿਹੜੇ ਹੋ ਚੁੱਕੇ ਆ। ਕਮਲਪ੍ਰੀਤ, ਕਰਨਪ੍ਰੀਤ ਤੇ ਕਰਨ ਬਰਾੜ ਤਿੰਨਾਂ ਨੇ ਕੱਲ ਜਿਹੜੀ ਆ ਉਹ ਬ੍ਰਿਟਿਸ਼ ਕੋਲੰਬੀਆ ਦੇ ਕੋਰਟ ਦੇ ਵਿੱਚ ਪਹਿਲੀ ਪੇਸ਼ੀ ਜਿਹੜੀ ਉਹ ਭੁਗਤੀ ਸੀ, ਜਿਸ ਵਿੱਚ ਉਹਨਾਂ ਨੂੰ ਅਗਲੀ ਜਿਹੜੀ ਤਰੀਕ ਆ 21 ਮਈ ਉਹ ਪਾ ਦਿੱਤੀ ਗਈ ਆ। ਤੇ ਕੈਨੇਡਾ ਦੀ ਜਿਹੜੀ ਇਹ ਮੰਤਰੀ ਦਾ ਵਿਦੇਸ਼ ਮੰਤਰੀ ਦਾ ਮੈਲਾਨੀ ਜੋਲੀ ਦਾ ਜਿਹੜਾ ਬਿਆਨ ਆ ਉਹ ਇੱਕ ਵਾਰੀ ਫੇਰ ਇਹ ਸਪਸ਼ਟ ਕਰਦਾ ਆ ਵੀ ਕੈਨੇਡਾ ਇਸ ਮਾਮਲੇ ਨੂੰ ਹਲਕੇ ਵਿੱਚ ਨਹੀਂ ਲੈ ਰਿਹਾ ਤੇ ਇਸ ਮਾਮਲੇ ਦੇ ਕਰਕੇ ਕੈਨੇਡੀਅਨ ਸਿਟੀਜ਼ਨ ਨੂੰ ਕੈਨੇਡਾ ਦੀ ਧਰਤੀ ਦੇ ਉੱਤੇ ਮਾਰਨ ਨੂੰ ਲੈ ਕੇ ਆਪਣੀ ਜਿਹੜੀ ਸੋਵਰਨਿਟੀ ਦੀ ਜਿਹੜੀ ਗੱਲ ਆ ਉਸ ਨੂੰ ਲੈ ਕੇ ਉਹ ਪੂਰੀ ਤਰ੍ਹਾਂ ਜਿਹੜਾ ਉਹ ਡਟਿਆ ਪਿਆ ਆ। ਕੈਨੇਡਾ ਦਾ ਚਾਹੇ ਉਹ ਪ੍ਰਧਾਨ ਮੰਤਰੀ ਆ, ਵਿਦੇਸ਼ ਮੰਤਰੀ ਆ ਤੇ ਹੁਣ ਚਾਹੇ ਉੱਥੇ ਦੇ ਕੋਈ ਵੀ ਆ, ਇਸ ਗੱਲ ਨੂੰ ਹੁਣ ਬਹੁਤ ਤਰੀਕੇ ਦੇ ਨਾਲ ਸਮਝ ਰਹੇ ਆ ਵੀ ਅੱਗੇ ਜਿਹੜਾ ਇਹ ਕੀ ਹੋ ਰਿਹਾ ਆ। ਰੀਸੈਂਟਲੀ ਆਪਣੀ ਗੱਲਬਾਤ ਪ੍ਰਭਜੋਤ ਸਿੰਘ ਜਿਹੜੇ ਉੱਥੋਂ ਦੇ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਕੋਲੀਸ਼ਨਸ ਦੇ ਨਾਲ ਇਕੱਠੇ ਹੋ ਕੇ ਉਹਨਾਂ ਨੇ ਜਿਹੜੇ ਸਵਾਲ ਜਵਾਬ ਕੀਤੇ ਸੀ ਜਸਟਿਨ ਟਰੂਡੋ ਨੂੰ, ਉਹਦੇ ਬਾਰੇ ਜਿਹੜੀ ਉਹਨਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਆ। ਕਿਹੜੀਆਂ ਰਿਪੋਰਟਾਂ ਸੀ, ਕੀ ਉਹਨਾਂ ਰਿਪੋਰਟਾਂ ਦੇ ਵਿੱਚ ਜਿਹੜੀਆਂ ਉਹ ਚੀਜ਼ਾਂ ਆਈਆਂ ਸੀ ਤੇ ਫੋਰਨ ਇੰਟਰਫੇਰੈਂਸ ਦਾ ਹੁਣ ਪੂਰਾ ਮਾਮਲਾ ਕੀ ਉੱਥੇ ਚੱਲ ਰਿਹਾ ਆ, ਪ੍ਰੈਸ ਰਿਪੋਰਟਿੰਗ ਕੀ ਹੋ ਰਹੀ ਆ, ਉਸ ਬਾਰੇ ਜਿਹੜੀ ਖੁੱਲ੍ਹ ਕੇ ਜਿਹੜੀ ਗੱਲਬਾਤ ਆ ਉਹਨਾਂ ਦੇ ਨਾਲ ਜਿਹੜੀ ਹੋਈ ਆ ਉਸ ਨੂੰ ਜਲਦ ਹੀ ਪੰਜਾਬੀ ਰੇਡੀਓ USA ਦੇ ਉੱਤੇ ਅਸੀਂ ਜਿਹੜੀ ਉਹ ਪੇਸ਼ ਕਰਨ ਜਾ ਰਹੇ ਹਾਂ। ਜੀ ਬਿਲਕੁਲ। ਅੱਜ ਦੇ ਵੀ ਜੇ ਗੂਗਲ ਦੇ ਉੱਤੇ ਸਰਚ ਕਰੋ ਕੈਨੇਡਾ ਸਿੱਖ ਜਾਂ ਇੰਡੀਅਨਸ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਆਰਟੀਕਲ ਆ ਉਹ ਛਪੇ ਹੋਏ ਆ। ਉਹਨਾਂ ਦੇ ਜਿਹੜੇ ਟਾਈਟਲ ਵੀ ਆ ਇੱਦਾਂ ਆ ਵੀ ਮੋਦੀ ਗਵਰਨਮੈਂਟ ਇੰਪਲੀਕੇਟਡ ਇਨ ਕਿਲਿੰਗ ਆਫ ਸਿੱਖ ਐਕਟਿਵਿਸਟ ਇਨ ਕੈਨੇਡਾ। ਵੀ ਮੋਦੀ ਦੀ ਸਰਕਾਰ ਦਾ ਪੂਰਾ ਹੱਥ ਹੈਗਾ ਆ ਸਿੱਖ ਐਕਟਿਵਿਸਟ ਨੂੰ ਮਾਰਨ ਦਾ। ਤੇ ਇੱਦਾਂ ਹੀ CBC ਜਿਹੜਾ ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਆ ਉਹਨਾਂ ਨੇ ਇੱਕ ਪੋਡਕਾਸਟ ਇਸ਼ੂ ਕੀਤਾ ਹੈਗਾ ਆ, ਉਹ ਜ਼ਰੂਰ ਸੁਣਿਓ। ਲੰਮਾ ਆ, ਨਹੀਂ ਤਾਂ ਤੁਹਾਨੂੰ ਰੇਡੀਓ ਤੇ ਸੁਣਾਦੇ ਜ਼ਰੂਰ। ਉਹਦਾ ਵੀ ਉਹਨਾਂ ਨੇ ਫਰੰਟ ਬਰਨਰ ਦੇ ਅੰਡਰ ਟਾਈਟਲ ਆਇਆ ਇਜ਼ ਇੰਡੀਆ ਹਾਇਰਿੰਗ ਗੈਂਗਸ ਟੂ ਕਿਲ ਪੋਲੀਟੀਕਲ ਐਨੀਮੀਜ਼ ਇਨ ਕੈਨੇਡਾ। ਵੀ ਇੰਡੀਆ ਵਾਲੇ ਭਾਰਤ ਵਾਲੇ ਗੈਂਗਾਂ ਨੂੰ ਹਾਇਰ ਕਰ ਰਹੇ ਆ ਪੋਲੀਟੀਕਲ ਐਨੀਮੀ, ਜਿਹੜੇ ਭਾਰਤ ਦੇ ਪੋਲੀਟੀਕਲ ਐਨੀਮੀਜ਼ ਆ ਉਹਨਾਂ ਨੂੰ ਮਾਰਨ ਦੇ ਲਈ। ਸੋ ਇਸੇ ਤਰ੍ਹਾਂ ਜੋ ਕੱਲ ਤੁਹਾਡੇ ਨਾਲ ਸਾਂਝੀ ਕੀਤੀ ਸੀ ਖਬਰ ਪੇ ਕਿਸ ਤਰ੍ਹਾਂ ਜਿਹੜਾ ਸੈਕਰਾਮੈਂਟੋ FBI ਦਾ ਆਫਿਸ ਹੈਗਾ ਆ ਉਹਨਾਂ ਨੇ ਸਟੇਟਮੈਂਟ ਜਿਹੜੀ ਆ ਜਾਰੀ ਕੀਤੀ ਹੈਗੀ ਆ ਵੀ ਜਿਹੜੇ ਗੈਂਗ ਆ ਉਹ ਲੋਕਾਂ ਤੋਂ ਪੈਸੇ ਮੰਗ ਰਹੇ ਆ। ਜੇ ਕਿਸੇ ਦੇ ਕੋਲ ਇਦਾਂ ਦੀ ਥ੍ਰੈਟ ਆਉਂਦੀ ਆ ਜਾਂ ਤੁਸੀਂ ਜਾਣਦੇ ਆ ਤਾਂ ਉਹ FBI ਨੂੰ ਕਾਲ ਕਰੋ। ਤੇ ਫਾਈਵ ਆਈਜ਼ ਅਲਾਇੰਸ ਨੇ ਇਹ ਕਿਹਾ ਆ ਵੀ ਫੋਰਨ ਸਟੇਟ ਜੋ ਆ ਜਿਹੜੀਆਂ ਫੋਰਨ ਸਟੇਟਸ ਹੈਗੀਆਂ ਜਿਨ੍ਹਾਂ ਦੇ ਵਿੱਚ ਹੁਣ ਭਾਰਤ ਦਾ ਨਾਮ ਵੀ ਸ਼ਾਮਲ ਹੋ ਗਿਆ ਆ। ਪਹਿਲਾਂ ਈਰਾਨ, ਰਸ਼ੀਆ, ਚਾਈਨਾ ਇਹ ਇਦਾਂ ਦੇ ਮੁਲਕ ਸੀਗੇ। ਸੋ ਉਹਨਾਂ ਨੇ ਇਹ ਕਿਹਾ ਵੀ ਉਹ ਗੈਂਗਸ ਨੂੰ ਐਕਸਪਲੋਇਟ ਕਰ ਰਹੇ ਆ ਤਾਂ ਕਿ ਜਿਹੜੇ ਫਰੀਡਮਸ ਆਫ ਸਿਟੀਜ਼ਨਸ ਐਂਡ ਐਕਟਿਵਿਸਟ ਆ ਉਹਨਾਂ ਨੂੰ ਮਾਰਿਆ ਜਾ ਸਕੇ। ਸੋ RCMP ਦੇ ਕਮਿਸ਼ਨਰ ਮਾਈਕਲ ਡੋਹੇਮੇ ਉਹਨਾਂ ਨੇ ਇੱਕ ਇੰਟਰਵਿਊ ਦੇ ਦੌਰਾਨ ਦੱਸਿਆ ਆ ਵੀ ਜਿਹੜੇ ਹਰਦੀਪ ਸਿੰਘ ਨਿੱਜਰ, ਭਾਈ ਹਰਦੀਪ ਸਿੰਘ ਨਿੱਜਰ ਆ ਸਿੱਖ ਐਕਟਿਵਿਸਟ ਸੀ, ਉਹਨਾਂ ਨੂੰ ਜਿਹੜਾ ਕਤਲ ਕੀਤਾ ਗਿਆ ਆ ਉਹਦੇ ਵਿੱਚ ਉਹਨਾਂ ਨੇ 3 ਜਣਿਆਂ ਦੇ ਜਿਹੜੇ ਨਾਮ ਵੀ ਦੱਸੇ। ਉਹਨਾਂ ਨੇ ਕਿਹਾ ਵੀ ਇਹ ਜਿਹੜੀ ਇਨਵੈਸਟੀਗੇਸ਼ਨ ਹਜੇ ਪੂਰੀ ਚੱਲ ਰਹੀ ਆ, ਕਿਸ ਤਰ੍ਹਾਂ ਉਹਦਾ ਕਨੈਕਸ਼ਨ ਜੁੜਦਾ ਆ। ਜਦਕਿ ਅਮਰੀਕਾ ਦੀ ਸਰਕਾਰ ਨੇ ਤਾਂ ਪਹਿਲਾਂ ਹੀ ਸਾਰਾ ਕਲੀਅਰ ਕਰਤਾ ਸੀ ਵੀ ਕਿਸ ਤਰ੍ਹਾਂ ਨਿਖਲ ਗੁਪਤੇ ਨੇ ਜਿਹੜੀ ਵੀਡੀਓ ਆ ਨਿੱਜਰ ਹੋਣਾ ਦੇ ਕਤਲ ਟਾਈਮ ਦੀ ਇੰਡੀਆ ਦੇ ਵਿੱਚ ਜਿਹੜਾ ਰਾਜ ਏਜੰਟ ਸੀ ਉਹਨੂੰ ਭੇਜੀ ਤੇ ਉਹ ਰਾਜ ਏਜੰਟ ਦੇ ਗਾਹਾਂ ਕਿੱਥੇ ਜਿਹੜੀਆਂ ਤਾਰਾਂ ਆ ਉਹ ਜੁੜਦੀਆਂ ਹੈਗੀਆਂ। RCMP ਦੇ ਚੀਫ ਨੇ ਇਹ ਕਿਹਾ ਵੀ
ਨੂੰ ਬਹੁਤ ਵੱਡਾ ਚੈਲੰਜ ਆ, ਕਿਉਂਕਿ ਭਾਰਤ ਦੀ ਸਰਕਾਰ ਕਿਸੇ ਤਰ੍ਹਾਂ ਦਾ ਜਿਹੜਾ ਕੋਆਪਰੇਟ ਆ ਉਹਨਾਂ ਦੇ ਨਾਲ ਨਹੀਂ ਕਰ ਰਹੀ ਹੈਗੀ। ਤੇ ਉਹਨਾਂ ਨੇ ਕਲੀਅਰਲੀ ਕਿਹਾ ਵੀ ਫਾਈਵ ਆਈਜ਼ ਇੰਟੈਲੀਜੈਂਸ ਅਲਾਇੰਸ ਪੂਰੀ ਤਰ੍ਹਾਂ ਇਕੱਠੇ ਹੋ ਕੇ ਕੰਮ ਕਰ ਰਹੇ ਆ। ਸੋ ਕੈਨੇਡਾ ਦੀ ਸਰਕਾਰ ਦੇ ਨਾਲ ਅਮਰੀਕਾ, ਨਿਊਜ਼ੀਲੈਂਡ, ਆਸਟ੍ਰੇਲੀਆ, ਜਿਹੜੀ ਯੂਕੇ ਆ, ਇਹ ਪੰਜੇ ਜਿਹੜੇ ਫਾਈਵ ਆਈਜ਼ ਆ ਉਹ ਕੰਮ ਕਰ ਰਹੇ ਹੈਗੇ ਆ। ਫੈਡਰਲ ਪਾਲਿਸਿੰਗ ਪ੍ਰਾਇਓਰਟੀਜ਼ ਸ਼ਿਫਟ ਹੋ ਰਹੀਆਂ ਹੁਣ ਇੰਟਰਨੈਸ਼ਨਲ ਤੇ ਟਰਾਂਸਨੈਸ਼ਨਲ ਇਸ਼ੂਜ਼ ਦੇ ਉੱਤੇ। ਹੁਣ ਦੇਖੋ ਭਈ ਇੱਕ ਪਾਸੇ ਤਾਂ ਸ਼ਰੇਆਮ ਭਾਰਤ ਦੀ ਸਰਕਾਰ ਇੰਟਰਫੀਅਰ ਕਰ ਰਹੀ ਹੈਗੀ ਆ, ਦੂਜੇ ਪਾਸੇ ਵੀ ਜਦੋਂ ਇੱਕ ਨਗਰ ਕੀਰਤਨ ਤੇ ਮੋਦੀ ਉਹਨਾਂ ਦਾ ਜਿਹੜਾ ਇੱਕ ਤਰ੍ਹਾਂ ਦੇ ਨਾਲ ਬੁੱਤ ਜਿਹਾ ਬਣਾ ਕੇ ਉਹਨੂੰ ਇੱਕ ਪਿੰਜਰੇ 'ਚ ਕੀਤਾ ਜਾਂਦਾ ਪੇਸ਼, ਤੇ ਭਾਰਤ ਦੀ ਸਰਕਾਰ ਉਹਦਾ ਜਿਹੜਾ ਬਹੁਤ ਵਿਰੋਧ ਕਰਦੀ ਆ, ਜਦ ਕਿ ਇੱਥੇ ਕੋਈ ਆਮ ਗੱਲ ਆ, ਇੱਥੇ ਕੋਈ ਸੀਰੀਅਸ ਨਹੀਂ ਲਿਆ ਜਾਂਦਾ ਇਸ ਇੱਦਾਂ ਦੇ ਜਿਹੜੇ ਸ਼ੁਗਰ ਮੇਲੇ ਨੂੰ। ਕਿਉਂਕਿ ਆਪਾਂ ਦੇਖਦੇ ਹਾਂ ਵੀ ਪ੍ਰੈਜ਼ੀਡੈਂਟ ਟਰੰਪ ਦੇ ਕਿੰਨੇ ਬਣਾਏ ਹੁੰਦੇ ਆ, ਕੋਈ ਕਿਤੇ ਥੱਪੜ ਮਾਰੀ ਜਾਂਦਾ, ਕੋਈ ਕੁਛ ਕਰੀ ਜਾਂਦਾ, ਹਨਾ। ਸੋ ਇੱਥੇ ਇਹ ਇੱਕ ਆਜ਼ਾਦੀ ਹੈਗੀ ਆ, ਨਾ ਏਦਾਂ ਹੀ ਝੰਡੇ ਨੂੰ ਲੈ ਕੇ ਕੋਈ ਬਾਹਲਾ ਕੇਅਰ ਨਹੀਂ ਕਰਦਾ ਹੈਗਾ, ਕਿਸੇ ਨੇ ਕੋਈ ਉਹਨਾਂ ਦੇ ਨਿੱਕਰਾਂ ਬਣਾਈਆਂ, ਕੱਛੇ ਬਣਾਏ ਆ, ਕਿਸੇ ਨੇ ਕੁਛ ਬਣਾਇਆ, ਹਨਾ। ਸੋ ਜਿਹੜੇ ਭਾਰਤ ਵਾਲੇ ਆ ਉਹ ਮਾੜੇ ਮਾੜੇ ਮੁੱਦੇ ਦੇ ਉੱਤੇ ਜਿਹੜੇ ਚੀਕਦੇ ਰਹਿੰਦੇ ਹੈਗੇ ਆ। ਸੋ ਮੇਨ ਗੱਲ ਇਹ ਆ ਵੀ ਦੇਖੋ ਇੱਥੇ ਦੀਆਂ ਸਰਕਾਰਾਂ ਨੇ ਕਲੀਅਰਲੀ ਕਹਿ ਦਿੱਤਾ, ਅਮਰੀਕਾ ਦੀ ਸਰਕਾਰ ਨੇ, ਕੈਨੇਡਾ ਦੀ ਸਰਕਾਰ ਨੇ, ਵੀ ਟਰਾਂਸਨੈਸ਼ਨਲ ਰਿਪਰੈਸ਼ਨ ਹੋ ਰਿਹਾ ਆ, ਇੰਡੀਆ ਦੀ ਸਰਕਾਰ ਇੰਟਰਫੀਅਰ ਕਰ ਰਹੀ ਹੈਗੀ ਆ, ਇੱਥੇ ਦੇ ਜਿਹੜੇ ਸਿਟੀਜ਼ਨਸ ਆ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੀ ਆ। ਤੇ ਕਈ ਹਜੇ ਜਿਹੜੇ ਆਪਣੇ ਭੁਲੱਕੜ ਭਰਾ ਆ ਉਹ ਪਤਾ ਨਹੀਂ ਕਾਹਤੇ ਇਦਾਂ ਦੇ ਰਾਹ ਦੇ ਉੱਤੇ ਤੁਰੇ ਹੋਏ ਆ, ਉਹਨਾਂ ਨੂੰ ਜ਼ਰੂਰ ਇਹ ਸੋਚਣਾ ਚਾਹੀਦਾ ਹੈਗਾ। ਬਿਲਕੁਲ ਜੀ, ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਇੱਕ ਬ੍ਰੇਕ ਦਾ ਵਕਤ ਹੋ ਗਿਆ, ਆਪਾਂ ਬ੍ਰੇਕ ਲਵਾਂਗੇ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਜਿਹੜੀ ਹੋਰ ਖਬਰਾਂ ਦੇ ਉੱਤੇ ਆਪਾਂ ਚਰਚਾ ਆ ਉਸ ਨੂੰ ਜਾਰੀ ਰੱਖਾਂਗੇ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਨਾਲ, ਪ੍ਰੋਗਰਾਮ ਅਪਡੇਟ ਅਮਰੀਕਾ 'ਚ।
ब्रेक तो बाद एक फिर आप सब का स्वागत है। सो प्रोग्राम चल रहा है जी इस टाइम अपडेट अमेरिका। हरजोत सिंह जी जी ਨੂੰ स्वागत है। सत श्री अकाल जी। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਅਗਲੀ ਖਬਰ ਵੱਲ ਚਲੀਏ। ਇੱਕ ਸਾਇੰਸ ਨਾਲ ਰਿਲੇਟਡ ਤਾਂ ਸਿਹਤ ਨਾਲ ਰਿਲੇਟਡ ਜਿਹੜੀ ਸਟੱਡੀ ਨਵੀਂ ਆਈ ਆ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਸੋ ਆਪਾਂ ਸਾਰਿਆਂ ਨੂੰ ਇਹ ਯੂਜ਼ ਕਰਨਾ ਚਾਹੀਦਾ। ਕਹਿੰਦੇ ਵੀ ਨਵੇਂ ਐਵੀਡੈਂਸ ਇਹ ਆਏ ਆ ਵੀ ਜੇ ਤੁਸੀਂ ਆਪਣੀ ਡਾਈਟ ਦੇ ਵਿੱਚ ਹਰ ਰੋਜ਼ ਇੱਕ ਚਮਚਾ ਜਿਹੜਾ ਆ ਓਲਿਵ ਆਇਲ ਦਾ ਜਿਹੜਾ ਆ ਉਹ ਯੂਜ਼ ਕਰਨਾ ਸ਼ੁਰੂ ਕਰ ਦੋ ਤਾਂ ਉਹਦੇ ਨਾਲ ਜਿਹੜਾ ਡੈਥ ਰੇਟ ਦੇ ਉੱਤੇ ਬੜਾ ਫਰਕ ਪਊਗਾ। ਜਿਹੜਾ ਤੁਹਾਨੂੰ ਡਿਮੈਂਸ਼ੀਅਨ ਹੋ ਜਾਂਦਾ ਆ ਜਦੋਂ ਬਜ਼ੁਰਗ ਹੋ ਜਾਂਦੇ ਆ ਆਪਾਂ, ਭੁੱਲਣਾ ਸ਼ੁਰੂ ਹੋ ਜਾਂਦਾ ਆ। ਸੋ ਉਹਦੇ ਉੱਤੇ ਜਿਹੜਾ ਆ ਬਹੁਤ ਵੱਡਾ ਅਸਰ ਕਰੂਗਾ, ਉਹ ਬਹੁਤ ਘਟ ਜਾਊਗਾ। ਮੈਡੀਟਰੇਨੀਅਨ ਡਾਈਟਸ ਦੇ ਵਿੱਚ ਯੂਜ਼ਲੀ ਜਿਹੜਾ ਆ ਓਲਿਵ ਆਇਲ ਜਿਹੜਾ ਆ ਉਹ ਯੂਜ਼ ਕੀਤਾ ਜਾਂਦਾ ਆ। ਟਿਪੀਕਲੀ ਜਿਹੜੇ ਲੋਕ ਓਲਿਵ ਆਇਲ ਨੂੰ ਕੁਕਿੰਗ ਦੇ ਲਈ ਯੂਜ਼ ਕਰਦੇ ਆ, ਡਰੈਸਿੰਗ ਦੇ ਲਈ ਯੂਜ਼ ਕਰਦੇ ਆ ਜਦੋਂ ਆਪਾਂ ਸੈਲਡ ਵਗੈਰਾ ਖਾਂਦੇ ਹੈਗੇ ਆ। ਸੋ ਉਹਦੇ ਨਾਲ ਤੁਹਾਡੀ ਜਿਹੜੀ ਡਾਈਟ ਦੀ ਕੁਆਲਿਟੀ ਆ ਉਹ ਬਹੁਤ ਗੁੱਡ ਹੋ ਜਾਂਦੀ ਆ। ਇਹ ਹਾਰਵਰਡ ਯੂਨੀਵਰਸਿਟੀ ਦੇ ਨਿਊਟ੍ਰੀਸ਼ਨਿਸਟ ਐਨੀ ਜੂਲੀ ਟੇਜ਼ੀਅਰ ਨੇ ਜਿਹੜਾ ਦੱਸਿਆ ਹੈਗਾ। ਸੋ ਹਾਰਵਰਡ ਯੂਨੀਵਰਸਿਟੀ ਨੇ ਸਟੱਡੀ ਕੀਤੀ ਆ ਵੀ ਜੇ ਤੁਸੀਂ ਹਰ ਰੋਜ਼ ਇੱਕ ਚਮਚਾ ਓਲਿਵ ਆਇਲ ਦਾ ਲੈ ਲਓ ਤੇ ਉਹ ਤੁਹਾਡੀ ਸਿਹਤ ਦੇ ਲਈ ਬਹੁਤ ਗੁੱਡ ਰਹੂਗਾ। ਡਿਮੈਂਸ਼ੀਆ ਹੋਣ ਦੇ ਚਾਂਸ ਘਟਦੇ ਹੈਗੇ ਆ ਤੇ ਤੁਹਾਡੀ ਜਿਹੜੀ ਆ ਉਮਰ ਦੇ ਵਿੱਚ ਵੀ ਜਿਹੜਾ ਫਰਕ ਪੈਂਦਾ ਹੈਗਾ। ਕਹਿੰਦੇ ਬਈ ਹਾਫ ਟੇਬਲ ਸਪੂਨ ਜਾਂ ਇੱਕ ਲੈ ਲਓ ਚਮਚਾ ਜਾਂ ਅੱਧਾ ਲੈ ਲਓ, 7 ਗ੍ਰਾਮ ਘੱਟੋ ਘੱਟ, ਤੇ ਉਹਦੇ ਨਾਲ 28% ਚਾਂਸ ਆ ਵੀ ਡਿਮੈਂਸ਼ੀਆ ਰਿਲੇਟਡ ਜਿਹੜੀਆਂ ਬਿਮਾਰੀਆਂ ਆ ਉਹ ਘਟ ਜਾਊਗੀਆਂ 28% ਲੋਕਾਂ ਦੀਆਂ। ਸੋ ਇਹ ਇੱਕ ਵਧੀਆ ਜਿਹੜੀ ਸਟੱਡੀ ਆ ਉਹ ਹਾਰਵਰਡ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ। ਅਗਲੀ ਜਿਹੜੀ ਗੱਲ ਕਰੀਏ, ਮਿਡਵੈਸਟ ਦੇ ਵਿੱਚ ਜਿਹੜੇ ਸਟਾਰਮਸ ਆ ਉਹਨਾਂ ਨੇ ਆਮ ਜੀਵਨ ਨੂੰ ਬੁਰੀ ਤਰ੍ਹਾਂ ਜਿਹੜਾ ਪ੍ਰਭਾਵਿਤ ਕੀਤਾ ਆ। ਟੋਰਨੇਡੋਜ਼ ਬਹੁਤ ਸਾਰੇ ਆਏ ਆ। ਇੱਕ ਫੈਡੈਕਸ ਦੀ ਜਿਹੜੀ ਫੈਸਿਲਿਟੀ ਆ ਉਸ ਦੇ ਵਿੱਚੋਂ ਦੀ ਟੋਰਨੇਡੋ ਲੰਘਿਆ ਜਿਸ ਕਰਕੇ ਕਈ ਜਿਹੜੇ ਕਾਮੇ ਆ ਉੱਥੇ ਕੰਮ ਕਰਨ ਵਾਲੇ ਵਿੱਚੇ ਹੀ ਫਸੇ ਰਹੇ। ਕਹਿੰਦੇ ਵੀ 2 ਟੋਰਨੇਡੋਜ਼ ਰਿਪੋਰਟ ਕੀਤੇ ਗਏ ਆ ਮਿਸ਼ੀਗਨ ਸਿਟੀ ਦੇ ਵਿੱਚ ਜਿਨ੍ਹਾਂ ਨੇ ਲੈਂਡਫਾਲ ਕੀਤਾ ਹੈ, ਜਿਸ ਦੇ ਵਿੱਚ ਉਹਨਾਂ ਨੇ ਕਈ ਘਰਾਂ ਤੇ ਕਮਰਸ਼ੀਅਲ ਬਿਲਡਿੰਗਸ ਜਿਨ੍ਹਾਂ ਵਿੱਚ ਫੈਡੈਕਸ ਦੀ ਫੈਸਿਲਿਟੀ ਵੀ ਸ਼ਾਮਲ ਸੀ ਉਸ ਨੂੰ ਨੁਕਸਾਨ ਪਹੁੰਚਾਇਆ ਆ। ਟੋਰਨੇਡੋਜ਼ ਪਹਿਲੋਂ ਕਹਿੰਦੇ ਵੀ ਕੱਲ ਮੰਗਲਵਾਰ ਰਾਤ ਨੂੰ ਜਿਹੜੇ ਉਹ ਰਿਪੋਰਟ ਕੀਤੇ ਗਏ ਸੀ ਮਿਸ਼ੀਗਨ, ਇੰਡੀਆਨਾ
ਤੇ ਓਹਾਇਓ ਤੇ ਕੁਛ ਜਿਹੜੇ ਹਿੱਸੇ ਇਲੀਨੋਇਸ, ਕੈਂਟਕੀ ਤੇ ਮਜ਼ੂਰੀ ਦੇ ਵਿੱਚ, ਜਿਨ੍ਹਾਂ ਨੂੰ ਟੋਰਨੇਡੋ ਵਾਚ ਦੇ ਅੰਡਰ ਰੱਖਿਆ ਗਿਆ ਆ ਨੈਸ਼ਨਲ ਵੈਦਰ ਸਰਵਿਸ ਦੇ ਵਿੱਚ। ਇੱਕ ਟਵਿਸਟਰ ਬੀਤੇ ਦਿਨਾਂ ਦੇ ਵਿੱਚ ਓਕਲਾਹੋਮਾ ਟਾਊਨ ਦੇ ਵਿੱਚੋਂ ਲੰਘਿਆ, ਜਿਸ ਨੇ ਕਾਫੀ ਤਬਾਹੀ ਦਾ ਜਿਹੜਾ ਆ ਉਹ ਮੰਜ਼ਰ ਬਣਾਇਆ ਸੀਗਾ। ਸੋ ਹੁਣ ਜੇ ਦੇਖਿਆ ਜਾਵੇ ਤਾਂ ਜਿਹੜੇ ਐਕਸਟ੍ਰੀਮ ਵੈਦਰ ਇਹ ਸਟਾਰਮਸ ਦੇ ਕਰਕੇ ਕਈ ਥਾਵਾਂ ਦੇ ਉੱਤੇ ਮੁਸ਼ਕਲਾਂ ਆਈਆਂ ਆ, ਤੇ ਕਈ ਜਿਹੜੀਆਂ ਕਾਉਂਟੀਜ਼ ਦੇ ਸਕੂਲਸ ਨੂੰ ਉਹਨਾਂ ਨੇ ਬੰਦ ਰੱਖਿਆ ਗਿਆ ਆ। ਸੀਰੀਅਸ ਇੰਜਰੀਜ਼ ਤਾਂ ਕੋਈ ਵੀ ਰਿਪੋਰਟ ਨਹੀਂ ਹੋਈ, ਜੋ ਕਿ ਇੱਕ ਸੁੱਖ ਦਾ ਸਾਹ ਆ, ਪਰ 20,000 ਤੋਂ ਵੱਧ ਲੋਕਾਂ ਦਾ ਜਿਹੜੀ ਬਿਜਲੀ ਆ ਉਹ ਗੁੱਲ ਹੋਈ ਇਹਨਾਂ ਟਵਿਸਟਰਸ ਦੇ ਕਰਕੇ, ਜਿਸ ਨੂੰ ਆਉਣ ਦੇ ਵਿੱਚ ਅਜੇ ਕਾਫੀ ਸਮਾਂ ਲੱਗ ਸਕਦਾ ਹੈ। ਇੱਕ ਮੌਕੇ ਦੇ ਉੱਤੇ ਫੈਡੈਕਸ ਦੀ ਇਸ ਫੈਸਿਲਿਟੀ ਦੇ ਵਿੱਚ 50 ਜਿਹੜੇ ਕਰਮਚਾਰੀ ਕੰਮ ਕਰਨ ਵਾਲੇ ਆ ਉਹ ਫਸੇ ਪਏ ਸੀਗੇ। ਸ਼ੈਨਨ ਡੇਵਿਸ ਜਿਹੜੇ ਕੰਪਨੀ ਦੇ ਸਪੋਕਸ ਪਰਸਨ ਆ, ਉਹਨਾਂ ਨੇ ਦੱਸਿਆ ਸੀ, ਪਰ ਕਹਿੰਦੇ ਵੀ ਬਾਅਦ ਚ ਇਵੈਂਚੁਅਲੀ ਸਾਰਿਆਂ ਨੂੰ ਉੱਥੋਂ ਕੱਢ ਲਿਆ ਗਿਆ ਤੇ ਸਾਰੇ ਸੇਫ ਨੇ ਤੇ ਸਾਰਿਆਂ ਨੂੰ ਅਕਾਊਂਟ ਕੀਤਾ ਹੈ। ਕੈਲਾਮਿਜ਼ਾ ਕਾਉਂਟੀ ਦੇ ਜਿਹੜੇ ਸ਼ੈਰਿਫ ਰਿਚਰਡ ਫਿਊਲਰ, ਉਹਨਾਂ ਨੇ ਕਿਹਾ ਵੀ ਦਰਜਨ ਤੋਂ ਵੱਧ ਜਿਹੜੇ ਮੋਬਲ ਹੋਮਸ ਪਵੇਲੀਅਨ ਟਾਊਨਸ਼ਿਪ ਦੇ ਵਿੱਚ ਉਹ ਪੂਰੀ ਤਰ੍ਹਾਂ ਜਿਹੜੇ ਡਿਸਟਰੋਏ ਆ ਉਹ ਨਸ਼ਟ ਹੋ ਚੁੱਕੇ ਆ। 16 ਲੋਕ ਕਹਿੰਦੇ ਵੀ ਇਸ ਕਰਕੇ ਉੱਥੇ ਜਿਹੜੀਆਂ ਉਹ ਇੰਜਰੀਜ਼ ਆਈਆਂ ਆ। ਸੋ ਵੱਖ-ਵੱਖ ਸੂਬਿਆਂ ਦੇ ਵਿੱਚ ਇਹ ਜਿਹੜੇ ਹਾਲਾਤ ਆ ਕਾਉਂਟੀਜ਼ ਦੇ ਵਿੱਚ ਉਧਰ ਮਿਡਵੈਸਟ ਦੇ ਵਿੱਚ ਬਣੇ ਪਏ ਆ, ਜਿੱਥੇ ਹਜ਼ਾਰਾਂ ਹੀ ਲੋਕ ਜਿਹੜੇ ਆ ਘਰੋਂ ਬੇਘਰ ਹੋਣ ਦੀ ਕਗਾਰ ਦੇ ਉੱਤੇ ਆ, ਬਿਜਲੀ ਤੋਂ ਬਗੈਰ ਜਿਹੜਾ ਉਹਨਾਂ ਨੂੰ ਰਹਿਣਾ ਪੈ ਰਿਹਾ ਆ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਜੋ ਨਵੇਂ ਹੁਣ ਬਿਜਲੀ ਦੇ ਬਿੱਲ ਆ ਰਹੇ ਹੈਗੇ ਆ, ਉਹਨਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਹੁਣ ਬਹੁਤ ਗੁੱਸਾ ਹੈਗਾ ਆ ਗਵਰਨਰ ਗੈਬਨ ਨਿਊਸਮ ਦੇ ਤੇ ਪਬਲਿਕ ਯੂਟਿਲਿਟੀ ਕਮਿਸ਼ਨ ਦੇ ਅਗੇਂਸਟ। ਲੋਕ ਕਹਿੰਦੇ ਆ ਵੀ ਬਹੁਤ ਸਾਰੇ ਜਿਹੜੇ ਕੈਲੀਫੋਰਨੀਅਨਸ ਆ, ਉਹਨਾਂ ਦੇ ਲਈ ਹੁਣ ਇਹ ਜਿਹੜੇ ਬਿੱਲ ਪੇ ਕਰਨੇ ਆ ਬੜੇ ਔਖੇ ਹੋ ਰਹੇ ਆ। ਕਈਆਂ ਦੇ ਡਬਲ ਟ੍ਰਿਪਲ ਤੱਕ ਜਿਹੜੇ ਆ ਬਜਟ, ਉਹਨਾਂ ਦੇ ਬਜਟ ਦੇ ਮੁਤਾਬਕ ਬਿੱਲ ਹੋ ਗਏ ਹੈਗੇ ਆ। ਗਵਰਨਰ ਗੈਬਨ ਨਿਊਸਮ ਨੂੰ ਵੀ ਕਾਫੀ ਜ਼ਿਆਦਾ ਜਿਹੜੀਆਂ ਕੰਪਲੇਨਸ ਆ ਲੋਕਾਂ ਵੱਲੋਂ ਗਈਆਂ ਹੈਗੀਆਂ, ਪਰ ਪੀਜੀਐਨਈ ਵਾਲੇ ਇਹ ਕਹਿ ਰਹੇ ਆ ਵੀ ਸਾਡਾ ਜਿਹੜਾ ਪਿਛਲੇ ਜਦੋਂ ਅੱਗਾਂ ਲੱਗੀਆਂ ਉਹਨਾਂ ਦੇ ਵਿੱਚ ਉਹਨਾਂ ਨੂੰ ਜਿਹੜੇ ਲਾਸੂਟ ਹੋਏ, ਉਹਨਾਂ ਨੂੰ ਜਿਹੜੇ ਪੈਸੇ ਦੇਣੇ ਪਏ ਹੈਗੇ ਆ, ਉਹਦੇ ਕਰਕੇ ਜਿਹੜੇ ਆ ਅਸੀਂ ਰੇਟ ਵਧਾਏ ਹੈਗੇ ਆ। ਕੈਲੀਫੋਰਨੀਆ ਦੇ ਪਬਲਿਕ ਯੂਟਿਲਿਟੀ ਕਮਿਸ਼ਨ ਜੋ ਹੈਗਾ ਆ, ਉਹਨਾਂ ਨੇ ਮੀਟਿੰਗ ਦੇ ਵਿੱਚ ਇਹ ਇਸ਼ੂ ਨੂੰ ਵੀ ਲਿਆਂਦਾ ਸੀ, ਪਰ ਸਾਰੇ ਜਿੱਦਾਂ ਹੁਣ ਸਾਰਿਆਂ ਨੂੰ ਪਤਾ ਹੈ ਵੀ ਇਲੈਕਸ਼ਨ ਦਾ ਵੀ ਜੀਰ ਹੈਗਾ ਆ, ਗੋਲ-ਮੋਲ ਜਿਹੀਆਂ ਗੱਲਾਂ ਕਰ ਰਹੇ ਆ। ਪਰ ਓਵਰਆਲ ਜੇ ਦੇਖਿਆ ਜਾਵੇ ਲੋਕਾਂ ਦੇ ਜਿਹੜੇ ਬਿਜਲੀ ਦੇ ਬਿੱਲ ਆ ਕੈਲੀਫੋਰਨੀਆ ਦੇ ਵਿੱਚ ਬਹੁਤ ਜ਼ਿਆਦਾ, ਜਿਨ੍ਹਾਂ ਦੇ ਕੋਲ ਪੀਜੀਐਨਈ ਹੈਗੀ ਆ ਉਹ ਵੱਧ ਗਏ, ਜਦ ਕਿ ਜਿਨ੍ਹਾਂ ਦੇ ਕੋਲ ਹੋਰ ਕੰਪਨੀਆਂ ਹੈਗੀਆਂ ਆ ਉਹਨਾਂ ਦੇ ਰੇਟ ਇੰਨੇ ਜ਼ਿਆਦਾ ਨਹੀਂ ਵਧੇ। ਜੀ ਜੀ ਜੀ। ਸੋ ਇਹ ਸਾਰਾ ਕੁਛ ਜਿਹੜਾ ਉੱਧਰ ਚੱਲ ਰਿਹਾ। ਅਗਲੀ ਜਿਹੜੀ ਗੱਲ ਕਰੀਏ ਹਰਜੋਤ ਸਿੰਘ ਜੀ, ਇੱਕ ਜਿਹੜਾ ਬੰਦਾ ਆਈਡਾਹੋ ਦੇ ਵਿੱਚ ਉਸਨੂੰ ਗ੍ਰਿਫਤਾਰ ਕੀਤਾ ਗਿਆ ਤੇ ਹੁਣ 30 ਸਾਲਾਂ ਦੀ ਉਹਨੂੰ ਸਜ਼ਾ ਸੁਣਾਈ ਗਈ ਆ। ਕਹਿੰਦਾ ਵੀ ਇਹ ਬੰਦੇ ਨੇ ਜਾਣ ਬੁੱਝ ਕੇ ਜਿਹੜਾ HIV ਆ ਉਹ ਸਪਰੈਡ ਕਰਨ ਦੀ ਕੋਸ਼ਿਸ਼ ਕੀਤੀ ਬੰਦਿਆਂ ਦੇ ਨਾਲ, ਤੇ ਜਿਹੜੇ ਟੀਨਏਜ ਬॉयਜ਼ ਆ ਉਹਨਾਂ ਦੇ ਨਾਲ ਜਿਹੜੇ ਆ ਯੌਨ ਸੰਬੰਧ ਬਣਾਉਣ ਦੇ ਨਾਲ। 34 ਸਾਲਾਂ ਦਾ ਆਈਡਾਹੋ ਦਾ ਰਹਿਣ ਵਾਲਾ ਜਿਹੜਾ ਇਹ ਬੰਦਾ ਆ, ਇਸ ਦੀ ਜਿਹੜੀ ਗ੍ਰਿਫਤਾਰੀ ਹੋਈ ਸੀ, ਇਹ ਇੱਕ ਕੇਸ ਦੇ ਵਿੱਚ ਇਸ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਚੀਜ਼ ਸਾਹਮਣੇ ਆਈ ਸੀ। ਚਾਈਲਡ ਐਂਟਾਈਸਮੈਂਟ ਕੇਸ ਅਗਸਤ 2023 ਦਾ ਆ, ਐਡਾ ਕਾਉਂਟੀ ਜਿਹੜੀ ਉੱਥੇ ਦੀ ਆਈਡਾਹੋ ਦੀ, ਉੱਥੇ ਅਲੈਗਜ਼ੈਂਡਰ ਲੂਈ ਕਹਿੰਦੇ ਵੀ ਉਹ ਜਾਣਬੁੱਝ ਕੇ ਇਸ ਤਰੀਕੇ ਦੇ ਨਾਲ ਇਹ ਕੰਮ ਕਰ ਰਿਹਾ ਸੀ। ਕਹਿੰਦੇ ਵੀ ਇਹਨੇ ਆਰਗੇਨਾਈਜ਼ ਕੀਤਾ ਇਹ ਸਾਰਾ ਕੰਮ, ਤੇ ਜਾਣਬੁੱਝ ਕੇ ਇਹਨਾਂ ਬੰਦਿਆਂ ਦੇ ਵਿੱਚ ਤੇ ਇਹਨਾਂ ਮੁੰਡਿਆਂ ਦੇ ਵਿੱਚ HIV ਦੇ ਜਿਹੜੇ ਆ ਉਹ ਵਾਇਰਸ ਆ ਉਹ ਫੈਲਾਉਣਾ ਚਾਹੁੰਦਾ ਸੀਗਾ। ਉਹਨੇ ਆਪ ਜਿਹੜਾ ਉਹ ਮੰਨਿਆ ਵੀ 30 ਤੋਂ 50 ਵੱਖ-ਵੱਖ ਜਿਹੜੇ ਮੈਨ ਤੇ ਬॉयਜ਼ ਦੇ ਨਾਲ ਉਸਨੇ ਜਿਹੜੇ ਸੰਬੰਧ ਜਿਹੜੇ ਉਹ ਬਣਾਏ ਆ, ਜਿਨ੍ਹਾਂ 'ਚ 16 ਸਾਲਾਂ ਦਾ ਵੀ ਇੱਕ ਮੁੰਡਾ ਸ਼ਾਮਲ ਹੈਗਾ ਆ। ਸੋ ਐਡਾ ਕਾਉਂਟੀ ਦੇ ਜਿਹੜੇ ਡਿਸਟ੍ਰਿਕਟ ਜੱਜ ਡੈਰਿਕ ਓਨੀਲ ਆ, ਉਸਨੇ ਲੂਈ ਨੂੰ ਹੁਣ 30 ਸਾਲਾਂ ਦੀ ਜਿਹੜੀ ਆ ਉਹ ਸਜ਼ਾ ਸੁਣਾਈ ਆ, 30 ਈਅਰ ਪ੍ਰਿਜ਼ਨ ਸੈਂਟੈਂਸ ਆ, ਤੇ ਕਹਿੰਦੇ ਵੀ ਇਹ 16 ਸਾਲ ਸਰਵ ਕਰਨ ਤੋਂ ਬਾਅਦ 'ਚ ਹੀ ਜਿਹੜਾ ਪੈਰੋਲ ਦੇ ਲਈ ਐਲੀਜੀਬਲ ਹੋਵੇਗਾ। ਰਾਜਕਮਲ ਸਿੰਘ ਜੀ, ਇੱਕ ਆਪਾਂ ਨਿੱਕੀ ਜਿਹੀ ਬ੍ਰੇਕ ਲੈਂਦੇ ਆ, ਉਹ ਤੋਂ ਬਾਅਦ ਮੈਡੀਕੇਅਰ ਦੇ ਸੰਬੰਧ ਦੇ ਵਿੱਚ ਕੀ ਕੁਝ ਵਾਪਰਿਆ, ਸੋਸ਼ਲ ਸਿਕਿਉਰਿਟੀ ਦੇ ਸੰਬੰਧ ਦੇ ਵਿੱਚ ਜਿਹੜਾ ਆਪਾਂ ਟੈਕਸ ਦਿੰਦੇ ਹੈਗੇ ਆ ਵੀ ਉਹ 10 ਸਾਲਾਂ 'ਚ ਖਤਮ ਹੋਣ ਜਾ ਰਹੀ ਆ, ਕੀ ਹੋ ਰਿਹਾ ਉਹਦੇ ਬਾਰੇ ਡਿਸਕਸ ਕਰਾਂਗੇ। ਉਹ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਆ, ਖਾਸ ਕਰਕੇ ਜਿਹੜੇ ਆਪਣੇ ਸਰੋਤੇ ਉਹ ਰਿਟਾਇਰ ਹੋਣ ਜਾ ਰਹੇ ਆ,
ਉਹਨਾਂ ਦੇ ਲਈ ਤੇ ਆਪਾਂ ਇੱਕ ਬ੍ਰੇਕ ਲੈਂਦੇ ਆ। ਉਹ ਤੋਂ ਬਾਅਦ ਨਿਊਜ਼ ਵੀਕ ਨੇ ਅੱਜ ਇੱਕ ਬਹੁਤ ਤਕੜਾ ਆਰਟੀਕਲ ਛਾਪਿਆ ਇਹਦੇ ਸੰਬੰਧ ਦੇ ਵਿੱਚ, ਉਹ ਡਿਸਕਸ ਕਰਾਂਗੇ।
ब्रेक तो बाद एक बार फिर आप सबका स्वागत है। सुते प्रोग्राम चल रहा है जी इस टाइम अपडेट अमेरिका। हरजोत सिंह जी जी स्वागत है। सत श्री अकाल जी। आवाज नहीं आ रही हरजोत सिंह जी। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਸੋ ਸਰੋਤਿਓ, ਅਗਲਾ ਜਿਹੜਾ ਇਸ਼ੂ ਆ ਮੈਂ ਉਹ 6-7 ਮਿੰਟ ਜਿਹੜਾ ਤੁਹਾਡੇ ਨਾਲ ਡਿਸਕਸ ਕਰਨ ਜਾ ਰਿਹਾ, ਬਹੁਤ ਹੀ ਇੰਪੋਰਟੈਂਟ ਹੈਗਾ। ਆਪਾਂ ਸਾਰੀ ਉਮਰ ਅਮਰੀਕਾ ਦੇ ਵਿੱਚ ਟੈਕਸ ਦਿੰਨੇ ਆ, ਜਿੱਥੇ ਜੌਬ ਕਰਦੇ ਹੈਗੇ ਆ, ਤੇ ਤੁਹਾਡਾ ਜਿਹੜਾ ਮੈਡੀਕੇਅਰ ਕੱਟਿਆ ਜਾਂਦਾ, ਤੁਹਾਡੇ ਪੇਚੈਕ ਤੋਂ ਐਵਰੀ ਵੀਕ ਤੁਹਾਡੀ ਸੋਸ਼ਲ ਸਿਕਿਉਰਿਟੀ ਕੱਟੀ ਜਾਂਦੀ ਆ। ਤੇ ਜੇ ਤੁਸੀਂ 25-30 ਸਾਲ ਇਦਾਂ ਕਰਦੇ ਰਹੋ ਤੇ ਤੁਹਾਨੂੰ ਬਾਅਦ ਚ ਪਤਾ ਲੱਗੇ ਵੀ ਜਦੋਂ ਮੈਂ ਰਿਟਾਇਰ ਹੋਣਾ ਕਿਤੇ ਇਹ ਤਾਂ ਮਨੀ ਖਤਮ ਹੀ ਨਾ ਹੋ ਜਾਏ। ਸਹੀ ਗੱਲ। ਸੋ ਤੁਹਾਨੂੰ ਕਿੱਦਾਂ ਜਿਹੜਾ ਉਹ ਫੀਲ ਹੋਊਗਾ। ਸੋ ਇਹ ਕੁਛ ਸਿਚੁਏਸ਼ਨ ਜਿਹੜੀ ਆ ਅਮਰੀਕਾ ਦੇ ਵਿੱਚ ਅੱਜ ਕੱਲ ਬਣਦੀ ਜਾ ਰਹੀ ਆ, ਜਿੱਥੇ ਬਹੁਤ ਸਾਰੀਆਂ ਜਿਹੜੀਆਂ ਸਟੇਟਾਂ ਆ ਉਹ ਜਿਹੜੇ ਅਨਡਾਕੂਮੈਂਟਡ ਬੰਦੇ ਆ ਜਾਂ ਇਲੀਗਲੀ ਬਾਰਡਰ ਕ੍ਰਾਸ ਕਰਕੇ ਆਉਂਦੇ ਆ, ਉਹਨਾਂ ਨੂੰ ਫ੍ਰੀ ਮੈਡੀਕਲ ਦੇਈ ਜਾਂਦੇ ਆ। ਦੂਜੇ ਪਾਸੇ ਜਿਨ੍ਹਾਂ ਨੇ ਸਾਰੀ ਉਮਰ ਕੰਮ ਕੀਤਾ ਹੁੰਦਾ ਆ, ਜਦੋਂ ਉਹ ਰਿਟਾਇਰ ਹੁੰਦੇ ਆ, ਉਹਨਾਂ ਨੂੰ ਪਤਾ ਲੱਗਦਾ ਵੀ ਸਾਨੂੰ ਤਾਂ ਯਾਰ $300-400 ਪਾਰਟ ਏ, ਪਾਰਟ ਬੀ, ਹੋਰ ਦਵਾਈਆਂ ਦਾ ਡਿਡਕਟੀਬਲ ਕਿੰਨਾ ਕੁਛ ਦੇਣਾ ਪੈਂਦਾ ਆ, ਜਦ ਕਿ ਜਿਹੜੇ ਦੂਜੇ ਲੋਕ ਆ ਉਹ ਸਾਰੇ ਫ੍ਰੀ ਲਈ ਜਾਂਦੇ ਆ। ਤੇ ਫਿਰ ਉਹ ਬਹੁਤ ਸਿਸਟਮ ਜਿਹੜਾ ਆ ਮੈਸਅਪ ਹੁੰਦਾ ਹੈਗਾ। ਅੱਜ ਨਿਊਜ਼ ਵੀਕ ਜਿਹੜਾ ਮੈਗਜ਼ੀਨ ਆ, ਉਹਨਾਂ ਨੇ ਵਾਰਨਿੰਗ ਦਿੱਤੀ ਆ ਮੈਡੀਕੇਅਰ ਦੇ ਸੰਬੰਧ ਦੇ ਵਿੱਚ। ਬਹੁਤ ਵੱਡਾ ਆਰਟੀਕਲ ਛਾਪਿਆ ਹੈਗਾ। ਛਾਪਿਆ ਕਿਉਂ ਆ? ਕਿਉਂਕਿ ਪਿਛਲੇ ਹਫ਼ਤੇ ਸੈਂਟਰ ਫਾਰ ਮੈਡੀਕੇਅਰ ਤੇ ਮੈਡੀਕੇਅਰ ਸਰਵਿਸਿਜ਼ ਨੇ ਇਹ ਕਿਹਾ ਆ ਵੀ ਆਉਣ ਵਾਲੇ 10 ਸਾਲਾਂ ਦੇ ਵਿੱਚ ਜਿਹੜਾ ਮੈਡੀਕੇਅਰ ਪ੍ਰੋਗਰਾਮ ਆ, ਉਹਦੇ ਵਿੱਚ ਬਹੁਤ ਚੇਂਜਸ ਆ ਸਕਦੀਆਂ ਹੈਗੀਆਂ। ਜਿਹੜੀ ਤੁਹਾਡੀ ਕਵਰੇਜ ਆ ਉਹ ਸਿਰਫ 89% ਤੱਕ ਉਹ ਕਵਰ ਕਰੂਗੀ, ਕਿਉਂਕਿ ਜਿਹੜਾ ਪੈਸੇ ਆ ਮੈਡੀਕੇਅਰ ਦੇ ਕੋਲ ਹੈਗੇ ਆ ਉਹ ਘਟਦੇ ਜਾ ਰਹੇ ਆ। ਇਹ ਟ੍ਰੇਜਰੀ ਡਿਪਾਰਟਮੈਂਟ ਜੋ ਸੋਸ਼ਲ ਸਿਕਿਉਰਿਟੀ ਤੇ ਮੈਡੀਕੇਅਰ ਟਰਸਟੀ ਦੀ ਰਿਪੋਰਟ ਆ ਉਹਦੇ ਵਿੱਚ ਆਈ ਆ। 2036 ਤਾਈਂ ਤੁਹਾਡਾ ਜਿਹੜਾ ਹੈਲਥ ਕੇਅਰ ਰੈਵਨਿਊ ਆ, ਉਹ ਸਿਰਫ 89% ਉਹਦਾ ਜਿਹੜਾ ਐਸਟੀਮੇਟਡ ਐਕਸਪੈਂਡੀਚਰ ਹੈਗਾ, ਉਹ 87% 2048 ਚ ਚਲ ਜਾਊਗਾ। ਸੋ ਹੁਣ ਜੇ ਤੁਹਾਨੂੰ ਲੱਗੇ ਵੀ 13% ਤੁਹਾਨੂੰ ਤੁਹਾਡੇ ਬਿੱਲ ਦੇਣੇ ਪੈਣ ਤੇ ਤੁਸੀਂ ਰਿਟਾਇਰ ਹੋਏ ਹੋ ਆ, ਸੋਸ਼ਲ ਸਿਕਿਉਰਿਟੀ 700-800 ਹਜ਼ਾਰ ਮਿਲਦੀ ਆ, ਤੇ ਬੰਦਾ ਜਿਹੜਾ ਆ ਉਹ ਕਿੱਦਾਂ ਸਰਵਾਈਵ ਕਰ ਸਕਦਾ ਜਿਸ ਟਾਈਮ ਦੇ ਉੱਤੇ ਤੁਹਾਨੂੰ ਜ਼ਰੂਰਤ ਆ, ਉਸ ਟਾਈਮ ਦੇ ਉੱਤੇ ਤੁਹਾਡਾ ਜਿਹੜਾ ਖਰਚਾ ਆ ਇੰਨਾ ਜ਼ਿਆਦਾ ਹੋਵੇ। ਮਾਈਕਲ ਪੀਟਰਸਨ CEO ਹੈਗੇ ਪੀਟਰਸਨ ਫਾਊਂਡੇਸ਼ਨ ਦੇ। ਉਹਨਾਂ ਨੇ ਇਹ ਕਿਹਾ ਵੀ ਇਹਦੇ ਕਰਕੇ ਜਿਹੜੇ ਬਹੁਤ ਸਾਰੇ ਜਿਹੜੇ ਸੀਨੀਅਰ ਸਿਟੀਜ਼ਨਸ ਆ, ਜਿਹੜੇ ਜਾਂ ਜਿਨ੍ਹਾਂ ਨੇ ਹੁਣ ਰਿਟਾਇਰ ਹੋਣਾ, ਲੋਕ ਬਹੁਤ ਘਬਰਾਏ ਹੋਏ ਹੈਗੇ ਆ ਵੀ ਇਹ ਸਿਚੁਏਸ਼ਨ ਜਿਹੜੀ ਆ ਬਣਦੀ ਕਿੱਧਰ ਨੂੰ ਜਾ ਰਹੀ ਹੈਗੀ ਆ। ਦੋਨੋਂ ਹੀ ਮੈਡੀਕੇਅਰ ਤੇ ਸੋਸ਼ਲ ਸਿਕਿਉਰਿਟੀ ਜਿਹੜੇ ਆ, ਉਹ ਉਹਨਾਂ ਦੇ ਵਿੱਚ ਵਾਧਾ ਹੋ ਰਿਹਾ, ਕਿਉਂਕਿ ਬੇਬੀ ਬੂਮਰਸ ਆ ਉਹ ਬਹੁਤ ਵੱਡੀ ਗਿਣਤੀ 'ਚ ਰਿਟਾਇਰ ਹੋ ਰਹੇ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਕਿਹਾ ਆ ਵੀ ਕੱਟ ਹੋਣਗੇ, ਇਹ ਜੋ ਪ੍ਰੈਜ਼ੀਡੈਂਟ ਬਾਈਡਨ ਆ ਉਹ ਕਹਿ ਰਹੇ ਹੈਗੇ ਆ। ਪਰ ਟਰੰਪ ਹੋਣੀ ਕਹਿੰਦੇ ਆ ਵੀ ਮੈਂ ਸਾਰੇ ਜੇ ਮੈਂ ਜਿੱਤਦਾ ਆ, ਇਹ ਦੋਨੋਂ ਜਿਹੜੇ ਇਹਨਾਂ ਦੀ ਫੰਡਿੰਗ ਆ ਉਹਨਾਂ ਦੇ ਲਈ ਮੈਂ ਓਪਨ ਹੈਗਾ ਆ। ਬਾਈਡਨ ਹੁਣੀ ਇਹ ਕਹਿੰਦੇ ਆ ਵੀ ਜਿਨ੍ਹਾਂ ਦੀ ਇਨਕਮ 4 ਲੱਖ ਤੋਂ ਉੱਪਰ ਆ ਉਹਨਾਂ ਨੂੰ ਜਿਹੜਾ ਥੋੜਾ ਟੈਕਸ ਆ ਉਹ ਵਧਾਉਣਾ ਚਾਹੀਦਾ, ਤਾਂ ਕਿ ਸਾਡਾ ਜਿਹੜਾ ਮੈਡੀਕੇਅਰ ਤੇ ਸੋਸ਼ਲ ਸਿਕਿਉਰਿਟੀ ਸਿਸਟਮ ਆ ਉਹ ਸੇਫ ਰਹੇ। ਸੋ ਇਹ ਇੱਕ ਬਹੁਤ ਵੱਡਾ ਇਸ਼ੂ ਆ ਜਦੋਂ ਆਪਾਂ ਰਿਟਾਇਰ ਹੋਣਾ ਹੈਗਾ। ਕਹਿੰਦੇ ਵੀ 3500 ਦੇ ਕਰੀਬ ਮੈਡੀਕੇਅਰ ਜਿਹੜੇ ਬੈਨੀਫਿਸ਼ਰੀਜ਼ ਆ ਉਹਨਾਂ ਦਾ ਜਿਹੜਾ ਹੈਲਥ ਸਰਵੇ ਕੀਤਾ ਗਿਆ, 74% ਜਿਹੜੇ ਲੋਕ ਆ ਉਹ ਬਹੁਤ ਚਿੰਤਾ ਆ ਇਸ ਇਸ਼ੂ ਨੂੰ ਲੈ ਕੇ। ਸੋ ਇਹ ਇੱਕ ਯੂਨੀਵਰਸਿਟੀ ਆਫ ਟੈਨਸੀ ਜਿਹੜੀ ਆ, ਉੱਥੇ ਦੇ ਜਿਹੜੀ ਡਿਪਾਰਟਮੈਂਟ ਲਿਟਰੇਸੀ ਇੰਸਟਰਕਸ਼ਨ ਡਿਪਾਰਟਮੈਂਟ ਆ, ਉਹਨਾਂ ਨੇ ਸਰਵੇ ਕੀਤਾ ਹੈਗਾ।
ਤੇ ਇਹਦੇ ਵਿੱਚ ਇਹ ਸਾਰਾ ਕੁਝ ਪਾਇਆ ਗਿਆ ਵੀ ਇਹ ਜੋ ਸੋਸ਼ਲ ਸਿਕਿਉਰਿਟੀ ਦੇ ਵਿੱਚ, ਮੈਡੀਕੇਅਰ ਦੇ ਵਿੱਚ ਇੰਨਾ ਜ਼ਿਆਦਾ ਯੂਜ਼ ਹੋ ਰਿਹਾ ਪੈਸੇ, ਤੇ ਆਉਣ ਵਾਲੇ ਸਮੇਂ 'ਚ ਘਟ ਜਾਣੇ ਆ, ਤੇ ਲੋਕਾਂ ਲਈ ਬਹੁਤ ਵੱਡਾ ਚਿੰਤਾ ਦਾ ਇਸ਼ੂ ਬਣਿਆ ਹੋਇਆ ਆ। ਸੋ ਇਹਦੇ ਵਿੱਚ ਕੁਛ ਕੁ ਇਹ ਦੱਸਦੀ ਜਾਈਏ ਵੀ ਆਪਾਂ ਇਹ ਤਾਂ ਸੀਗੀ ਜਿਹੜੀ ਨਿਊਜ਼ ਵੀਕ ਮੈਗਜ਼ੀਨ ਨੇ ਮੇਨ ਜਿਹੜੀ ਇਨਫੋਰਮੇਸ਼ਨ ਆ ਉਹ ਸਾਂਝੀ ਕੀਤੀ ਆ। ਹਾਲਾਂਕਿ ਆਰਟੀਕਲ ਬਹੁਤ ਲੰਮਾ ਆ ਤੇ ਸਾਡੇ ਕੋਲ ਸਮਾਂ ਘੱਟ ਹੋਣਾ ਹੈਗਾ। ਮੇਨ ਮੈਂ ਤੁਹਾਨੂੰ ਪੁਆਇੰਟ ਦੱਸਦੇ ਵੀ ਕੀ ਕੁਝ ਚੇਂਜ ਹੋਣ ਜਾ ਰਿਹਾ ਹੈਗਾ। ਸੋ ਆਪਾਂ, ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਮੈਂ ਇੰਸ਼ੋਰੈਂਸ ਬਿਜ਼ਨਸ 'ਚ 1992 ਤੋਂ ਖਾਲਸਾ ਇੰਸ਼ੋਰੈਂਸ ਏਜੰਸੀ, ਅਸੀਂ ਆਪਣੇ ਜਿਹੜੇ ਸਾਡੇ ਸਰੋਤੇ ਆ ਉਹਨਾਂ ਦੀ ਬਹੁਤ ਜ਼ਿਆਦਾ ਹੈਲਪ ਕਰਦੇ ਆ, ਖਾਸ ਕਰਕੇ ਹੈਲਥ ਇੰਸ਼ੋਰੈਂਸ ਨੂੰ ਲੈ ਕੇ ਹਜ਼ਾਰਾਂ ਦੇ ਕਰੀਬ ਕਸਟਮਰਸ ਜਿਹੜੇ ਆ ਉਹਨਾਂ ਦੀ ਹੈਲਪ ਕੀਤੀ ਆ। ਚਾਹੇ ਤੁਸੀਂ ਮੈਡੀਕੇਅਰ ਦੀ ਕਿਸੇ ਤਰ੍ਹਾਂ ਦਾ ਕੁਐਸਚਨ ਆ, ਮੈਡੀਕੇਡ ਦਾ ਆ, ਮੈਡੀਕੈਲ ਦਾ ਆ, ਕਵਰਡ ਕੈਲੀਫੋਰਨੀਆ ਦਾ ਆ, ਜਨਰਲ ਹੈਲਥ ਇੰਸ਼ੋਰੈਂਸ ਦਾ। ਸੋ ਬਹੁਤ ਸਾਰੇ ਲੋਕ ਮੈਡੀਕਲ ਲੈਂਦੇ ਆ, ਜਿਹੜਾ ਫ੍ਰੀ ਮੈਡੀਕਲ ਹੁੰਦਾ ਕਾਉਂਟੀ ਵੱਲੋਂ, ਨਵੇਂ ਆਉਂਦੇ ਆ, ਇਨਕਮ ਘੱਟ ਹੁੰਦੀ ਆ, ਤੇ ਉਹ ਕੁਆਲੀਫਾਈ ਕਰਦੇ ਹੈਗੇ ਆ। ਸੋ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿੱਦਾਂ ਅਪਲਾਈ ਕਰਨਾ। ਲਗਭਗ ਮੈਂ ਗਰੰਟੀ ਦੇ ਸਕਦਾ ਵੀ ਘੱਟੋ ਘੱਟ ਕੈਲੀਫੋਰਨੀਆ ਦੇ ਜਿਹੜੇ 70-80% ਮੰਦਿਰ ਜਾਂ ਗੁਰਦੁਆਰੇ ਆ, ਉਹਨਾਂ ਦੇ ਜਿੰਨੇ ਵੀ ਆਪਣੇ ਗ੍ਰੰਥੀ ਸਿੰਘ ਆ, ਉਹਨਾਂ ਦੀ ਸਾਡੇ ਆਫਿਸ ਨੇ ਹੈਲਪ ਕੀਤੀ ਆ। ਹਾਲਾਂਕਿ ਇਸ ਕੰਮ ਦੇ ਵਿੱਚ 1 ਸੈਂਟ ਤੱਕ ਵੀ ਸਾਡੇ ਆਫਿਸ ਨੂੰ ਫਾਇਦਾ ਨਹੀਂ ਹੁੰਦਾ, 1 ਸੈਂਟ ਤੱਕ ਵੀ। ਤੁਸੀਂ ਕਿਸੇ ਵੀ ਇੰਸ਼ੋਰੈਂਸ ਬ੍ਰੋਕਰ ਨੂੰ ਪੁੱਛ ਕੇ ਦੇਖ ਲਿਓ। ਸੋ ਆਪਣਾ ਹੈਲਪ ਕਰਨ ਦਾ ਕਾਰਨ ਇਹੀ ਆ ਵੀ ਨਵੇਂ ਬੰਦੇ ਹੁੰਦੇ, ਉਹਨਾਂ ਨੂੰ ਪਤਾ ਨਹੀਂ ਹੁੰਦਾ। ਬਹੁਤ ਵਾਰ ਕੀ ਹੁੰਦਾ ਵੀ ਕਈਆਂ ਦੇ ਬੱਚੇ ਪੜ੍ਹੇ ਲਿਖੇ ਆ, ਉਹ ਥੋੜੀ ਸਮਾਰਟੀ ਕਰ ਜਾਂਦੇ ਆ, ਜਦੋਂ ਫਿਰ ਆਨਲਾਈਨ ਐਪਲੀਕੇਸ਼ਨ ਭਰ ਦਿੰਦੇ ਆ ਤੇ ਮੁੜ ਕੇ ਫਿਰ ਉਹ ਡਿਨਾਈ ਹੋ ਜਾਂਦੀ ਆ, ਤਾਂ ਫਿਰ ਕਾਲ ਕਰਦੇ ਆ ਵੀ ਜੀ ਹੁਣ ਸਾਡੀ ਹੈਲਪ ਕਰੋ, ਕੀ ਕਰੀਏ। ਉਹ ਪੇਰੈਂਟਸ ਤੁਹਾਡੇ ਇੱਥੇ ਆਉਂਦੇ ਆ, ਉਹ ਫਿਰ ਸਾਰਾ ਤੁਸੀਂ ਦੱਸਦੇ ਆ ਵੀ ਜੀ ਸਾਨੂੰ ਇੰਨੀ ਪੈਨਸ਼ਨ ਮਿਲਦੀ ਆ, ਸਾਡੇ 40 ਖੇਤ ਹੈਗੇ ਆ, ਸਾਡੀ ਕੋਠੀ ਹੈਗੀ ਆ। ਸੋ ਮੈਡੀਕਲ ਵਾਲੇ ਕਹਿੰਦੇ ਵੀ ਇਹ ਤਾਂ ਜਿਹੜਾ ਮੈਡੀਕਲ ਦਾ ਪ੍ਰੋਗਰਾਮ ਹੈ ਇਹ ਉਹਨਾਂ ਲਈ ਆ ਜਿਨ੍ਹਾਂ ਦੇ ਕੋਲ ਇਨਕਮ ਘੱਟ ਆ, ਕੁਛ ਨਹੀਂ ਹੈਗਾ, ਤੇ ਪਹਿਲਾਂ ਤੁਸੀਂ ਉਹ ਵੇਚੋ ਫੇਰ ਲਓ। ਸੋ ਬਹੁਤ ਸਾਰੇ ਜਿਹੜੇ ਇਸ਼ੂ ਹੁੰਦੇ ਹੈਗੇ ਆ, ਉਹਦੇ ਵਿੱਚ ਆਪਾਂ ਹੈਲਪ ਕਰਦੇ ਹੈਗੇ ਆ। ਸੋ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ, ਈਵਨ ਸੋਸ਼ਲ ਸਿਕਿਉਰਿਟੀ ਦੇ ਬਾਬਤ ਅਪਲਾਈ ਕਿੱਦਾਂ ਕਰਨਾ ਆ, ਕਿਹੜੀ ਏਜ ਦਾ ਕਰਨਾ ਆ, ਇੱਕ ਇਹ ਵੀ ਬਹੁਤ ਮੈਂ ਰਾਜਕਨਵੀਰ ਸਿੰਘ ਜੀ ਅਨਫੋਰਚੂਨੇਟ ਪਾਰਟ ਦੇਖਿਆ ਆ ਵੀ ਆਪਣੇ ਜਿਹੜੇ ਇਨਕਲੂਡਿੰਗ ਅਸੀਂ ਹਰ ਇੱਕ ਦਾ ਇਹ ਹੁੰਦਾ ਹੈ ਵੀ ਸਾਡਾ ਬੱਚਾ ਪੜ੍ਹ ਜਾਏ, ਵਧੀਆ ਡਾਕਟਰ, ਇੰਜੀਨੀਅਰ, ਹੋਰ ਪ੍ਰੋਫੈਸ਼ਨਲ ਬਣ ਜਾਏ। ਪਰ ਮੈਂ ਆਪਣੇ ਪਿਛਲੇ ਲਗਭਗ 35-36 ਸਾਲ ਦੇ ਐਕਸਪੀਰੀਅੰਸ ਦੇ ਦੌਰਾਨ, ਇੰਸ਼ੋਰੈਂਸ ਬਿਜ਼ਨਸ ਦੇ ਐਕਸਪੀਰੀਅੰਸ ਦੌਰਾਨ ਦੇਖਿਆ 90% ਜਿਹੜੇ ਬੱਚੇ ਆ ਉਹ ਆਪਣੇ ਪੇਰੈਂਟਸ ਦੀ ਹੈਲਪ ਨਹੀਂ ਕਰਦੇ। ਈਵਨ ਕਈ ਡਾਕਟਰ ਤੱਕ ਹੈਗੇ ਉਹ ਪੇਰੈਂਟਸ ਦੀ ਹੈਲਪ ਨਹੀਂ ਕਰਦੇ, ਕਿਉਂਕਿ ਜਿਹੜਾ ਇਹ ਮੈਡੀਕੇਅਰ ਦਾ ਬਿਜ਼ਨਸ ਆ, ਹੈਲਥ ਇੰਸ਼ੋਰੈਂਸ ਬੜਾ ਕੰਪਲੀਕੇਟਡ ਬਿਜ਼ਨਸ ਆ। ਕਿਹੜਾ ਪਾਰਟ A ਚਾਹੀਦਾ, ਕਿਹੜਾ ਪਾਰਟ B ਚਾਹੀਦਾ, ਕਿਹੜਾ ਮੈਡੀਕੇਅਰ ਐਡਵਾਂਟੇਜ ਪਲਾਨ ਚਾਹੀਦੀ ਆ, ਕਿੱਥੇ ਕੀ ਕਵਰ ਹੋਣਾ, ਕਿਹੜਾ ਡਾਕਟਰ ਲੈਂਦਾ, ਕਿਹੜਾ ਡਾਕਟਰ ਨਹੀਂ ਲੈਂਦਾ ਹੈਗਾ। ਇੱਥੇ ਇੱਕ ਚੀਜ਼ ਮੈਂ ਨਾਲ ਜਿਹੜਾ ਉਹ ਕਹਿਣਾ ਚਾਹੁੰਦਾ ਵੀ ਚਲੋ ਮਦਦ ਕਰਦੇ ਆ ਤੁਸੀਂ ਵੀ, ਤੇ ਸਾਰੇ ਜਣੇ ਹੈਲਪ ਵੀ ਲੈਂਦੇ ਆ, ਘੰਟਿਆਂ ਬੱਧੀ ਤੁਸੀਂ ਪੁੱਛਦੇ ਆ, ਕਰਦੇ ਆ, ਤੇ ਫਿਰ ਅਖੀਰਲੇ ਮੌਕੇ ਇਹ ਨਾ ਹੋਵੇ ਵੀ ਤੁਸੀਂ ਬਾਅਦ 'ਚ ਕਰਾ ਕਿਸੇ ਹੋਰ ਤੋਂ ਲੈਂਦੇ ਆ, ਜਾਂ ਫਿਰ ਬਾਅਦ 'ਚ ਕਹਿ ਦਿੰਦੇ ਵੀ ਉਹ ਨਹੀਂ ਜੀ ਨਿਆਣੇ ਨੇ ਕਰਤੀ ਸੀ ਜੀ, ਆਪੇ ਕਰ ਲਈ ਆ। ਜੇ ਹੈਲਪ ਲੈ ਰਹੇ ਆ, ਜਿਹੜੇ ਤੁਹਾਡੇ ਉੱਤੇ ਆਵਰਸ ਤੇ ਆਵਰਸ ਸਪੈਂਡ ਕਰ ਰਹੇ ਆ, ਭਾਈ ਉਹਨਾਂ ਨੂੰ ਫਿਰ ਬਿਜ਼ਨਸ ਵੀ ਦਿਆ ਕਰੋ, ਉਹਨਾਂ ਦੇ ਨਾਲ ਤੁਸੀਂ ਗਾਂਹ ਵੀ ਵਧਿਆ ਕਰੋ। ਅਗਲੇ ਵੀ ਫਿਰ ਕੀ ਸੋਚਦੇ ਆ ਵੀ ਕੀ ਕਿੱਦਾਂ ਜਿਹੜਾ ਕੀਤਾ ਜਾਵੇ, ਪ੍ਰੋਫੈਸ਼ਨਲ ਬੰਦੇ ਆ, ਲਾਇਸੈਂਸਡ ਇਹਨਾਂ ਦੇ ਜਿਹੜੇ ਆ ਉਹ ਸਾਰੇ ਜਣੇ ਉਹ ਕੰਮ ਕਰ ਰਹੇ ਆ। ਸੋ ਜ਼ਰੂਰੀ ਆ ਵੀ ਜੇ ਤੁਸੀਂ ਘੰਟਿਆਂ ਬੱਧੀ ਉਹਨਾਂ ਦੀ ਮਦਦ ਲੈਂਦੇ ਆ, ਤਾਂ ਭਾਈ ਉਹਨਾਂ ਨੂੰ ਹੈਲਪ ਵੀ ਜਿਹੜਾ ਉਹ ਕਰਿਆ ਕਰੋ। ਜਿੱਦਾਂ ਦੱਸਦੇ ਆ ਵੀ ਇਹ ਤਾਂ ਉਹਨਾਂ ਦੀ ਵੀ ਹੈਲਪ ਕਰਦੇ ਆ ਜਿੱਥੇ ਪਤਾ ਹੈ ਵੀ ਕੋਈ ਮਦਦ ਜਿਹੜਾ ਵੀ ਕੋਈ ਬੈਨੀਫਿਟ ਨਹੀਂ ਹੋਣਾ, ਬਸ ਇਹ ਵੀ ਅਗਲੇ ਦਾ ਬੈਨੀਫਿਟ ਵੀ ਹੋਵੇ। ਬਸ ਇਹਨਾਂ ਨਾ ਸੋਚੋ ਵੀ ਯੂਜ਼ ਐਂਡ ਥਰੋ ਨਾ ਕਰਿਆ ਕਰੋ, ਜਿਹੜਾ ਉਹ ਕਰ ਲਿਆ ਕਰੋ। ਜਦੋਂ ਤੁਸੀਂ ਇੰਨੇ ਆਵਰਸ ਐਂਡ ਆਵਰਸ ਸਪੈਂਡ ਕਰਾਉਂਦੇ ਆ ਤਾਂ ਉਹਨਾਂ ਤੋਂ ਤੁਸੀਂ ਜਿਹੜੀ ਪਾਲਿਸੀ ਵੀ ਜਿਹੜੀ ਉਹ ਜ਼ਰੂਰ ਅੱਗੇ ਗਾਂਹ ਵੀ ਜਿਹੜੀ ਉਹ ਲੈ ਜਾ ਕਰੋ ਜੀ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਹੈਗੇ ਆ, ਮੈਂ ਖਾਲਸਾ ਇੰਸ਼ੋਰੈਂਸ ਏਜੰਸੀ ਵੱਲੋਂ, ਸਾਡਾ ਲਾਇਸੈਂਸ ਨੰਬਰ 0F89805 ਆ। ਕੈਲੀਫੋਰਨੀਆ ਦੇ ਵਿੱਚ ਤੁਸੀਂ ਕਾਉਂਟੀ ਦਾ ਮੈਡੀਕਲ ਅਪਲਾਈ ਕਰਨਾ ਆ, ਕਿਸੇ ਤਰ੍ਹਾਂ ਦੀ ਹੈਲਥ ਇੰਸ਼ੋਰੈਂਸ ਦਾ ਇਸ਼ੂ ਹੈਗਾ, ਕਵਰਡ ਕੈਲੀਫੋਰਨੀਆ ਦਾ ਇਸ਼ੂ ਹੈਗਾ, ਰੈਗੂਲਰ ਇੰਸ਼ੋਰੈਂਸ ਦਾ ਇਸ਼ੂ ਆ, ਤੇ ਤੁਸੀਂ ਸਾਡੇ ਆਫਿਸ ਕਾਲ ਕਰ ਸਕਦੇ ਹੋ 408-272-2500 ਤੇ ਜੇ ਤੁਹਾਡਾ ਮੈਡੀਕੇਅਰ ਦਾ ਕੁਐਸਚਨ ਆ, ਮੈਡੀਕੇਅਰ ਲਗਭਗ ਆਪਾਂ ਅਮਰੀਕਾ ਦੀਆਂ ਸਾਰੀਆਂ ਸਟੇਟਾਂ 'ਚ ਕਰਦੇ ਹਾਂ ਜਿੱਥੇ ਜਿੱਥੇ ਪੰਜਾਬੀ ਮੈਜੋਰਟੀ 'ਚ ਰਹਿੰਦੇ ਆ, ਮੈਜੋਰਟੀ ਦੀਆਂ ਜਿਹੜੀਆਂ ਸਟੇਟਸ ਹੈਗੀਆਂ ਆ,
ਬੜਾ ਕੰਪਲਿਕੇਟਡ ਇਸ਼ੂ ਆ, ਹਰ ਕਾਉਂਟੀ ਤੋਂ ਡਿਫਰੈਂਟ ਆ। ਜੇ ਤੁਸੀਂ ਸੈਕਰਾਮੈਂਟੋ ਰਹਿੰਦੇ ਆ, ਕਿਹੜੀ ਉੱਥੇ ਮੈਡੀਕੇਅਰ ਐਡਵਾਂਟੇਜ ਪਲਾਨ ਕੰਮ ਕਰਦੀ ਆ, ਕਿਹੜੇ ਡਾਕਟਰ ਲੈਂਦੇ ਕਿਹੜੇ ਨਹੀਂ, ਕਿਉਂਕਿ ਆਪਣੇ ਬੰਦੇ ਮੂਵ ਬਹੁਤ ਕਰਦੇ ਰਹਿੰਦੇ, ਕੋਈ ਸਕਦੇ ਸੈਕਰਾਮੈਂਟੋ ਫ੍ਰਿਜ਼ਨੋ ਚਲ ਗਏ, ਬੇਕਰਫੀਲਡ ਚਲ ਗਏ, ਹੋਰ ਸਟੇਟ ਚਲ ਗਏ, ਉਹ ਪਤਾ ਚੱਲਦਾ ਬਾਅਦ ਚ ਕਵਰ ਹੀ ਨਹੀਂ ਹੁੰਦਾ। ਸੋ ਤੁਹਾਡਾ ਮੈਡੀਕੇਅਰ ਨਾਲ ਰਿਲੇਟਡ ਕਿਤੇ ਵੀ ਤੁਸੀਂ ਅਮਰੀਕਾ ਦੇ ਵਿੱਚ ਜਿਹੜੀ ਮਰਜ਼ੀ ਸਟੇਟ ਚ ਰਹਿੰਦੇ ਆ, ਜ਼ਰੂਰ ਤੁਸੀਂ ਕਾਲ ਕਰ ਲਿਓ 408-272-2500 ਤੇ ਸਾਡੇ ਆਫਿਸ ਵਾਲਾ ਜਿਹੜਾ ਸਟਾਫ ਆ ਬਹੁਤ ਪ੍ਰੋਫੈਸ਼ਨਲ ਆ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਦੀ ਹੈਲਪ ਕਰ ਚੁੱਕੇ ਆ, ਸਾਰੇ ਲਾਇਸੈਂਸਡ ਹੈਗੇ ਆ। ਹਾਂ, ਇੰਨਾ ਜ਼ਰੂਰ ਹੋਊਗਾ ਵੀ ਤੁਸੀਂ ਕਾਲ ਕਰੋ, ਰਾਈਟ ਵੇ ਤੁਹਾਡਾ ਆਨਸਰ ਨਾ ਦਿੱਤਾ ਜਾਵੇ ਜਾਂ ਰਾਈਟ ਵੇ ਤੁਹਾਡੀ ਕਾਲ ਨਾ ਲਈ ਜਾਵੇ, ਪਰ ਸੇਮ ਡੇ ਤੁਹਾਨੂੰ ਜਿਹੜਾ ਆ ਪੂਰੀ ਤਰ੍ਹਾਂ ਐਕਸਪਲੇਨ ਕੀਤਾ ਜਾਊਗਾ ਵੀ ਆਹ ਜਿਹੜਾ ਤੁਸੀਂ ਏਦਾਂ ਕਰ ਸਕਦੇ ਹੈਗੇ ਆ। ਸੋ ਬਹੁਤ ਸਾਰੇ ਲੋਕ ਸਾਡੇ ਐਪਰੀਸ਼ੀਏਟ ਵੀ ਕਰਦੇ ਹੈਗੇ ਆ ਵੀ ਹਾਂ ਸਾਡੀ ਜਿਹੜੀ ਹੈਲਪ ਕੀਤੀ ਹੈਗੀ ਆ। ਸੋ ਕਿਸੇ ਤਰ੍ਹਾਂ ਦਾ ਵੀ ਹੈਲਥ ਇੰਸ਼ੋਰੈਂਸ ਦਾ, ਲਾਈਫ ਇੰਸ਼ੋਰੈਂਸ ਦਾ, ਮੈਡੀਕੇਅਰ ਦਾ ਤੁਹਾਨੂੰ ਕੁਐਸਚਨ ਹੈਗਾ, ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਕਾਲ ਕਰ ਸਕਦੇ ਹੋ। ਆਫਿਸ ਟਾਈਮ ਸਵੇਰ ਦੇ 9 ਤੋਂ ਲੈ ਕੇ 6 ਵਜੇ ਤਾਈਂ, ਤੇ ਟੈਲੀਫੋਨ ਨੰਬਰ 408-272-2500 ਤੇ 4082722500। ਉਲਮ ਦੀ ਸਮਾਪਤੀ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।